ਇੱਕ ਦਿਨ ਤੈਨੂੰ ਸੁਪਨਾ ਥੀਸਨ ਗਲੀਆਂ ਬਾਬਲ ਵਾਲੀਆਂ ਵੋ। ਇੱਕ ਦਿਨ ਪੇਕਾ ਘਰ ਛੱਡ ਕੇ ਧੀ ਨੇ ਜਾਣਾ ਹੀ ਜਾਣਾ ਹੈ। ਤੇ ਬੰਦਿਆ ਅੱਲਾ ਦਿਆ ਇਨਸਾਨਾ ਤੂੰ ਵੀ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ। ਜੋ ਯਹਾਂ ਆਇਆ ਹੈ ਜਾना उसको होगा एक दिन। जब कज़ा ठहरी तो फिर क्या 100 बरस क्या एक दिन। कत चरखा शाम मनावेंगी नित खेडण नूं पछतावेंगी। पिछले वेले नाई मंदा भैन दे घर भाई मंदा सहुरे घर जवाई मंदा हुंदा ए खवार जी। साईं दे मन भाणी ते काणी भी है राणी। जे किसी दी बीवी एक अख वाली है या ओदी अख खराब है ते जे ओदे खामद नूं चंगी लगदी है या ओदियां होर जेहड़ियां खूबियां ने ਉਹਨਾਂ ਪਾਰੋਂ ਉਹ ਇੰਨੀ ਉਹਦੇ ਦਿਲ ਦੀ ਧੜਕਣ ਬਣੀ ਹੋਈ ਹੈ ਤੇ ਫਿਰ ਉਹਦੀ ਘਰਾਣੀ ਬਣ ਕੇ ਬੈਠੀ ਏ। ਦਾਤਾ ਕਾਲ ਪਰਖੀਏ ਤੇ ਦੋਦਾ ਫੱਗਣ ਮਾਂ। ਹਾਂਜੀ ਹਾਂਜੀ। ਤੇ ਇਸਤਰੀ ਤਾਂ ਪਰਖੀਏ ਜਦ ਧਨ ਪੱਲੇ ਨਾ। ਔਰਤ ਦੀ ਨਸਲ ਜਾਂ ਉਹਦੇ ਕੋਲ ਨਸਲ ਹੋਣ ਦਾ ਵੀ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਖਾਮਨ ਦੇ ਕੋਲ ਦੌਲਤ ਜਿਹੜੀ ਹੈ ਜਾਂ ਮਾਲ ਉਹ ਘਟ ਜਾਏ। ਹਮ ਹੈ सूखे हुए तालाब पे बैठे हुए हंस जो वफाओं को निभाते हुए मर जाते हैं। ढाई वाला घर परालियों ही नजर आ जाता है। ਜਿਹੜਾ ਬੰਦਾ ਵਸਫੀ ਹੈ ਨਾ ਹਾਂਜੀ ਹਾਂਜੀ ਉਹ ਐਰਾਂ ਤੋਂ ਹੀ ਦਿਸ ਪੈਂਦਾ ਹੈ। सीख वाको दीजिए जाको सीख सुहा। ਮਤ ਉਹਨੂੰ ਦਿਓ ਜਿਹਨੇ ਮਤ ਸਿੱਖ ਲੈਣੀ। ਸਿੱਖ ਲੈ ਦੋਤਰੇ ਸੱਤੀ ਪੀੜੀ ਵੈਰੀ ਹੁੰਦੇ ਨੇ। ਜਿਹੜੇ ਦੋਤਰੇ ਹੁੰਦੇ ਨੇ ਧੀਆਂ ਦੀ ਔਲਾਦ ਹੁੰਦੀ ਹੈ। ਹਾਂਜੀ ਹਾਂਜੀ। ਅਜਾ ਤੇ ਉਹ ਜਦੋਂ ਆਉਂਦੇ ਨੇ ਜ਼ਾਹਰੇ ਉਸ ਘਰ ਦੀਆਂ ਧੀਆਂ ਹੁੰਦੀਆਂ ਨੇ ਉਹ ਫਿਰ ਹਰ ਗੱਲ ਦੇ ਉੱਤੇ ਆਪਣਾ ਹੱਕ ਜਿਤਾਉਂਦੇ ਨੇ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ। ਬਿਸਮਿल्लाहिर रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखण वालिओ अस्सलामु अलैकुम। साडे सिख मत नाल ताल्लुक रखण वाले प्यारे वेखण वाले उन्हां दी खिदमत दे विच सत श्री अकाल। ਜਿਹੜੇ ਸਾਡੇ ਹਿੰਦੂ ਭੈਣਾਂ ਭਾਈ ਨੇ ਸਾਡੇ ਵਲੌਗਸ ਵੇਖਦੇ ਨੇ ਸਾਡੇ ਨਾਲ ਪਿਆਰੀਆਂ ਪਿਆਰੀਆਂ ਗੱਲਾਂ ਤੇ ਕਮੈਂਟਸ ਸ਼ੇਅਰ ਕਰਦੇ ਨੇ ਆਪਣੀ ਗਾਈਡੈਂਸ ਤੋਂ ਸਾਨੂੰ ਨਵਾਜ਼ਦੇ ਨੇ ਉਹਨਾਂ ਨੂੰ ਨਮਸਕਾਰ ਆਖਦੇ ਆ। ਪਿਆਰਿਓ ਮਸੀਹੀ ਸਾਡੇ ਭੈਣਾਂ ਭਾਈ ਸਾਡੇ ਦਰਸ਼ਕ ਤੇ ਦੇਸ਼ ਪੰਜਾਬ ਦੇ ਵਸਣ ਵਾਲੇ ਉਹਨਾਂ ਨੂੰ ਗੁੱਡ ਮਾਰਨਿੰਗ ਆਖਾਂਗੇ। साहिबो पंजाबी माँ बोली दे जुबानों अदब ते सकाफत दे फरोग ते वधावे ते चढ़तल ते सिक्ख्या लई शुरू कीते जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। प्यारिओ साडी ये बेनती है भई अपने इस चैनल ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ। ਪਿਆਰਿਓ ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚਾਨਣੇ ਆਪਣੀ ਗੁਫ਼ਤਗੂ ਨੂੰ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਸੁਆਰਨ ਤੇ ਨਿਖਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ ਸਾਡੇ ਹਮਸਾਇਆ ਮੁਲਕ ਭਾਰਤ ਦੇ ਸ਼ਹਿਰ ਹਰਿਆਣਾ ਦਾ ਇੱਕ ਪਿੰਡ ਹੈ ਸੋਨੀਪਤ। ਉੱਥੋਂ ਸਾਡੇ ਇੱਕ ਪਰਮਾਨੈਂਟ ਵਿਊਅਰ ਮੁਹੇਸ਼ ਚਾਵਲਾ ਹੋਰਾਂ ਨੇ ਸਾਨੂੰ ਹਜ਼ਰਤ ਮਾਧੋ ਲਾਲ ਹੁਸੈਨ ਦੀ ਕਾਫੀ ਦਾ ਇੱਕ ਕਤਾ ਇੱਕ ਟੁਕੜਾ ਭਿਜਵਾਇਆ ਹੈ ਤੇ ਮੰਗ ਕੀਤੀ ਹੈ ਕਿ ਜਨਾਬ ਇਹਦਾ ਤਰਜਮਾ ਦੱਸੋ।
ਪਿਆਰਿਓ, ਉਹ ਬੈਤ ਇਸ ਤਰ੍ਹਾਂ ਹੈ, ਹਜ਼ੂਰ ਸ਼ਾਹ ਹੁਸੈਨ ਲਾਹੌਰੀ, ਜਿਨ੍ਹਾਂ ਨੂੰ ਕਿ ਮਾਧੋ ਲਾਲ ਹੁਸੈਨ ਵੀ ਆਖਿਆ ਜਾਂਦਾ ਹੈ, ਬੜੇ ਅਜ਼ਮੋ ਅਮਲ ਦੇ ਸ਼ਾਇਰ ਸਨ। ਸਾਰੀ ਹਯਾਤੀ ਆਪਣੇ ਪੜ੍ਹਨ ਵਾਲਿਆਂ ਨੂੰ ਉਹਨਾਂ ਪ੍ਰੇਰਿਆ ਵੀ ਇਹ ਦੁਨੀਆ ਦੀ ਜ਼ਿੰਦਗੀ ਜਿਹੜੀ ਹੈ ਇਹ ਨਾਪਾਏਦਾਰ ਹੈ, ਕੁਝ ਕਰ ਲੈ, ਕੁਝ ਜ਼ਿਆਦੇ ਰਾਹ ਤਿਆਰ ਕਰ ਲੈ, ਅਖੀਰ ਮੌਤ ਦੇ ਸਫ਼ਰ 'ਤੇ ਤੂੰ ਜਾਣਾ। ਅੱਲਾ ਦਿਆ ਬੰਦਿਆ, ਇਹ ਜਿਹੜੀ ਕਾਫੀ ਜਿਹਦਾ ਕਿ ਪੀਸ, ਇੱਕ ਟੁਕੜਾ, ਇੱਕ ਕਤਾ ਸਾਨੂੰ ਭਿਜਵਾਇਆ ਹੈ ਮਹੇਸ਼ ਚਾਵਲਾ ਜੀ ਨੇ। ਇਹ ਕਾਫੀ ਦਾ ਮੁੱਖ ਦਾ ਮਿਸਰਾ ਇਹ ਵੇ, ਭਈ ਕਰ ਕੱਤਣ ਵੱਲ ਧਿਆਨ ਕੁੜੇ। ਚਰਖੇ ਦੀ ਅਲਾਮਤ ਤੋਂ ਤੇ ਚਰਖਾ ਕੱਤਣ ਤੋਂ ਹਜ਼ੂਰ ਮਾਧੋ ਲਾਲ ਹੁਸੈਨ ਇਹ ਹੀ ਮੁਰਾਦ ਲੈਂਦੇ ਨੇ ਕਿ ਨੇਕ ਅਮਲਾਂ ਦਾ ਜ਼ਿਆਦਾ ਤੋਂ ਜ਼ਿਆਦਾ ਕੱਤਣ ਕਾਤਲ ਹੈ। ਇਹ ਦੁਨੀਆ ਦੇ ਵਿੱਚ ਵੇਲਾ ਨਾ ਬਾਓ, ਕਰ ਕੱਤਣ ਵੱਲ ਧਿਆਨ ਕੁੜੇ। ਇਹਦੇ ਵਿੱਚ ਫਰਮਾਉਂਦੇ ਨੇ ਭਈ ਤੂੰ ਸਦਾ ਨਾ ਪੇਕੇ ਬਹਿਣਾ ਹੈ। ਇੱਕ ਬੱਚੀ ਨੂੰ ਸਮਝ ਲਓ ਵੀ ਮੱਤ ਪੈ ਦਿੰਦੇ ਨੇ ਭਈ ਧੀਏ ਰਾਣੀਏ ਤੂੰ ਸਦਾ ਨਾ ਪੇਕੇ ਬਹਿਣਾ ਹੈ, ਨਾ ਪਾਸ ਅੰਬੜੀ ਦੇ ਰਹਿਣਾ ਹੈ, ਤੇਰਾ ਨਿੱਤ ਵਿਛੋੜਾ ਪੈਣਾ ਹੈ। ਅੰਤ ਜਿਹੜਾ ਹੈ ਉਹ ਤੈਨੂੰ ਇੱਕ ਦਿਨ ਇੱਥੋਂ ਜਾਣਾ ਹੀ ਪੈਣਾ ਹੈ, ਪੇਕੇ ਘਰੋਂ ਤੇਰਾ ਅੰਤ ਵਿਛੋੜਾ ਪੈਣਾ ਹੈ। ਵਸ ਪੈਂਗੀ ਸੱਸ ਨਨਾਣ ਕੁੜੇ, ਕਰ ਕੱਤਣ ਵੱਲ ਧਿਆਨ ਕੁੜੇ। ਪਿਆਰਿਓ ਦੇਖੋ ਕਿੱਡੀ ਖੂਬਸੂਰਤੀ ਦੇ ਨਾਲ ਸਾਡੀ ਇਸਲਾਹ ਪੈ ਕਰਦੇ ਨੇ, ਦੁਨਿਆਵੀ ਹਵਾਲੇ ਦੇ ਨਾਲ ਵੀ ਤੇ ਉਖਰਵੀ ਹਵਾਲੇ ਦੇ ਨਾਲ ਵੀ। ਯਾਨੀ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਵੀ ਧੀ ਭੈਣ ਦੇ ਵਾਸਤੇ, ਯਾਨੀ ਇੱਕ ਇਨਸਾਨ ਦੇ ਵਾਸਤੇ ਬੜੀ ਖੂਬਸੂਰਤ ਮੱਤ ਹੈ। ਤੇ ਇਹਦੇ ਤੇ ਜੇ ਅਮਲ ਪੈਰਾ ਹੋ ਜਾਈਏ ਸ਼ਾਹ ਹੁਸੈਨ ਲਾਹੌਰੀ ਦੀ ਗੱਲ ਦੇ ਉੱਤੇ, ਜੇ ਇਹਨੂੰ ਮੰਨ ਲਈਏ, ਇਸ ਗੱਲ ਤੇ ਅਮਲ ਕਰਨ ਲੱਗ ਪਈਏ ਤੇ ਆਖਰਤ ਵੀ ਸਾਹਿਬੋ ਸੌਰ ਜਾਂਦੀ ਹੈ। ਇਸ ਦੁਨੀਆ ਨੂੰ ਸ਼ਾਹ ਹੁਸੈਨ ਪੇਕਾ ਘਰ ਆਖਦੇ ਨੇ, ਤੇ ਜਦੋਂ ਮਰ ਕੇ ਅੱਲਾ ਪਾਕ ਸੱਚੇ ਸਾਹਿਬ ਦੇ ਹਜ਼ੂਰ ਅਸਾਂ ਟੁਰ ਜਾਣਾ ਹੈ, ਉਹਨੂੰ ਸਹੁਰਾ ਘਰ ਆਖਦੇ ਨੇ ਆਪਣੀ ਸਾਰੀ ਪੋਇਟਰੀ ਦੇ ਵਿੱਚ। ਉਹ ਆਖਦੇ ਨੇ ਕਿ ਤੂੰ ਸਦਾ ਨਾ ਪੇਕੇ ਰਹਿਣਾ ਹੈ, ਧੀਏ ਤੂੰ ਸਦਾ ਪੇਕੇ ਨਹੀਂ ਬਹਿ ਰਹਿਣਾ, ਮਾਪਿਆਂ ਦੇ ਘਰ ਨਹੀਂ ਰਹਿਣਾ। ਇੱਕ ਦਿਨ ਮਾਪਿਆਂ ਜਿਨ੍ਹਾਂ ਤੈਨੂੰ ਜੰਮਿਆ, ਜਿਨ੍ਹਾਂ ਦੀ ਤੂੰ ਲਾਡੋ ਹੈ, ਉਹਨਾਂ ਆਪਣੇ ਹੱਥੀਂ ਤੈਨੂੰ ਆਪਣੇ ਘਰੋਂ ਵਿਦਿਆ ਕਰ ਦੇਣਾ। ਤੇਰਿਆਂ ਭਰਾਵਾਂ ਆਪ ਮੋਢਿਆਂ ਤੇ ਚੁੱਕ ਕੇ ਤੈਨੂੰ ਘਰੋਂ ਤੇਰੀ ਡੋਲੀ ਟੋਰ ਦੇਣੀ ਹੈ। ਇਹ ਦੁਨੀਆ ਹੋ ਗਈ। ਤੇ ਪਿਆਰਿਓ, ਜੇ ਅਸੀਂ ਇਹਨੂੰ ਮੌਤ ਦੇ ਮੰਜ਼ਰ ਦੇ ਉੱਤੇ ਮੁੰਤਬਿਕ ਕਰੀਏ ਤੇ ਵੇਖ ਲਵੋ ਸਦਾ ਇੱਥੇ ਕਿਸੇ ਨਹੀਂ ਬਹਿ ਰਹਿਣਾ, ਜਾਣਾ ਹੀ ਪੈਣਾ। ਜਿਵੇਂ ਬਾਦਸ਼ਾਹਾਂ ਆਪਣੀਆਂ ਧੀਆਂ ਘਰ ਨਹੀਂ ਨਾ ਰੱਖੀਆਂ, ਉਹਨਾਂ ਨੂੰ ਵੀ ਟੋਰਨੀਆਂ ਹੀ ਪਈਆਂ ਨੇ। ਇਸੇ ਤਰ੍ਹਾਂ ਪਿਆਰਿਓ ਪੀਰਾਂ ਪੈਗੰਬਰਾਂ ਔਲੀਆ ਗੁਰੂ ਗਿਆਨੀ ਸਭ ਨੂੰ ਜਾਣਾ ਹੀ ਪਿਆ। ਆਬੇ ਹਯਾਤ ਕਿਸੇ ਨਹੀਂ ਪੀਤਾ ਆ, ਤੇ ਨਾ ਹੀ ਅਬਦੀ ਜ਼ਿੰਦਗੀ ਕਿਸੇ ਨੂੰ ਸ਼ਹਿਨਸ਼ਾਹ ਨੇ ਦਿੱਤੀ ਹੈ। ਇੱਕ ਦਿਨ ਇੱਥੋਂ ਜਾਣਾ ਪੈਣਾ। ਸ਼ਾਹ ਹੁਸੈਨ ਖੁਦ ਫਰਮਾਉਂਦੇ ਨੇ ਆਪਣੀ ਇੱਕ ਹੋਰ ਬੜੀ ਮਿੱਠੜੀ ਕਾਫੀ ਦੇ ਵਿੱਚ, ਭਈ ਇੱਕ ਦਿਨ ਤੈਨੂੰ ਸੁਪਨਾ ਥੀਸਨ ਗਲੀਆਂ ਬਾਬਲ ਵਾਲੀਆਂ ਵੋ। ਇੱਕ ਦਿਨ ਕੁੜੀਏ ਤੈਨੂੰ ਆਪਣੇ ਵਾਲਦ ਦੇ ਪਿੰਡ ਦੀਆਂ ਗਲੀਆਂ ਸੁਫਨਾ ਬਣ ਕੇ ਦਿਸਣਗੀਆਂ, ਯਾਨੀ ਤੇਰੇ ਲਈ ਖਾਬ ਖਿਆਲ ਹੀ ਹੋ ਜਾਣਗੀਆਂ। ਫਿਰ ਇਜਾਜ਼ਤ ਸਹੁਰੇ ਦੇਣਗੇ ਤੇ ਪਿਛਾਵੇਂ ਕਰੇਂਗੀ ਨਾ, ਨਹੀਂ ਤੇ ਦੂਰ ਦੁਰਾਡੇ ਸਾਹਿਬੋ ਅਸਾਂ ਵੇਖਿਆ ਕਿ ਕਈ ਧੀਆਂ ਵਿਆਹ ਕੇ 1000 ਮੀਲ 7 ਸਮੁੰਦਰ ਪਾਰ ਟੁਰ ਜਾਂਦੀਆਂ ਨੇ। ਸਾਡੇ ਆਪਣੇ ਮੁਹੱਲੇ ਦੇ ਵਿੱਚ ਇੱਕ ਖਾਤੂਨ ਸਨ ਤੇ ਉਹਨਾਂ ਦੀ ਇੱਕੋ ਬੇਟੀ ਤੇ ਕੈਨੇਡਾ ਵਿਆਹੀ ਹੋਈ ਸੀ।
ਉਹਨਾਂ ਦੀ ਵਫਾਤ ਹੋ ਗਈ ਲੇਕਿਨ ਧੀ ਨਹੀਂ ਵਾਪਸ ਆ ਸਕੀ। ਤੇ ਸੁਫਨਾ ਹੀ ਬਣ ਗਈਆਂ ਨਾ ਗਲੀਆਂ ਬਾਬਲ ਵਾਲੀਆਂ ਉਸ ਯਤੀਮ ਬੱਚੀ ਦੇ ਵਾਸਤੇ ਜਿਹਦੀ ਮਾਂ ਮਰ ਗਈ ਤੇ ਉਹ ਜਨਾਜ਼ੇ 'ਚ ਵੀ ਨਹੀਂ ਆ ਕੇ ਰਲ ਸਕੀ। ਕੁਛ ਐਸੀਆਂ ਉਹਦੀਆਂ ਕੋਈ ਹਰਡਲਸ ਸਨ, ਕੋਈ ਰੁਕਾਵਟਾਂ ਸਨ ਕਿ ਉਹ ਵਿਚਾਰੀ ਨਾ ਆ ਸਕੀ। ਸਾਡੇ ਲੋਕ ਜਿਹੜੇ ਇਸ ਤਰ੍ਹਾਂ ਜਾਂਦੇ ਨੇ ਉਹਨਾਂ ਦਾ ਕੋਈ ਸਿਟੀਜ਼ਨਸ਼ਿਪ ਦਾ ਮਸਲਾ ਹੁੰਦਾ ਹੈ, ਕੋਈ ਹੋਰ ਕਈ ਉੱਥੋਂ ਦੇ ਕਵਾਨੀਨ ਜਿਹੜੇ ਮੁਲਕ ਉਹਨਾਂ ਨੇ ਜਾ ਬਸੇਰਾ ਕੀਤਾ ਹੁੰਦਾ, ਫਿਰ ਉੱਥੋਂ ਦੇ ਕਵਾਨੀਨ 'ਤੇ ਅਮਲ ਵੀ ਤਾਂ ਕਰਨਾ ਪੈਂਦਾ, ਮਜਬੂਰੀਆਂ ਬਣ ਜਾਂਦੀਆਂ। ਸੋ ਇੱਕ ਦਿਨ ਪੇਕਾ ਘਰ ਛੱਡ ਕੇ ਧੀ ਨੇ ਜਾਣਾ ਹੀ ਜਾਣਾ ਹੈ। ਤੇ ਬੰਦਿਆ ਅੱਲਾ ਦਿਆ ਇਨਸਾਨਾਂ, ਤੂੰ ਵੀ ਇੱਕ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ। ਅਰਜ਼ ਕੀਤੀ ਹੈ ਮੈਂ ਤੁਹਾਡੇ ਹਜ਼ੂਰ, ਤੁਹਾਡੀ ਖਿਦਮਤ ਵਿੱਚ, ਭਈ ਸ਼ਾਹ ਹੁਸੈਨ ਇਸ ਦੁਨੀਆ ਨੂੰ ਪੇਕਾ ਘਰ ਪੈ ਆਖਦੇ ਨੇ। ਤੂੰ ਸਦਾ ਨਾ ਪੇਕੇ ਰਹਿਣਾ ਹੈ, ਨਾ ਪਾਸ ਅੰਬੜੀ ਦੇ ਬਹਿਣਾ ਹੈ। ਛੋਪੇ ਪਾ ਕੇ ਸਾਰੀ ਉਮਰ ਮਾਂ ਦੇ ਗੋਡੇ ਲੱਗ ਕੇ ਤੂੰ ਨਹੀਂ ਬਹਿ ਰਹਿਣਾ। ਇੱਕ ਦਿਨ ਧੀਏ ਤੈਨੂੰ ਇਸੇ ਹੀ ਮਾਂ ਨੇ ਖੁਦ ਵਿਦਿਆ ਕਰਨਾ। ਜਿਵੇਂ ਬੰਦਾ ਜਦੋਂ ਮਰ ਜਾਂਦਾ ਤੇ ਉਹਦੇ ਸਕੇ ਭੈਣਾਂ ਭਰਾ ਮਾਈ ਬਾਪ ਜਿਹੜਾ ਜਿਉਂਦਾ ਹੁੰਦਾ ਉਹ ਆਪਣੇ ਹੱਥੀਂ ਉਹਨੂੰ ਫਿਰ ਘਰੋਂ ਕੱਢਦੇ ਨੇ, ਕਬਰ ਵੱਲ ਨੂੰ ਟੋਰਦੇ ਨੇ। ਅੱਗੇ ਪੈ ਫਰਮਾਉਂਦੇ ਨੇ ਕਿ ਤੇਰਾ ਅੰਤ ਵਿਛੋੜਾ ਪੈਣਾ ਹੈ, ਇੱਕ ਦਿਨ ਤੈਨੂੰ ਜਾਣਾ ਹੀ ਪੈਣਾ ਹੈ। ਜੋ ਯਹਾਂ ਆਇਆ ਹੈ ਜਾना उसको होगा एक दिन, जब कज़ा ठहरी तो फिर क्या 100 बरस क्या एक दिन। साहिबो तेरा अंत विछोड़ा पैना है, एक दिन तेनों विछड़ना ही पैना है अपने लगदियां तो। ये जेड़े तू घर बनाए ने, माल डंगर असासे गड्डियां कारां धीआं पुत्तर फैक्ट्रियां बिजनेस, ये भरिया मेला छड्ड के एक दिन जाना ही पैना। ते वस पएगी सस ननान कोले, जदों इत्थों टुर जाएगी, जिवें धी इत्थों असीं टोर दिंदे आ ते फिर उहनूं जाके सस्सां ननाना दे नाल गुजारा करना पैंदा है। इत्थे सस ननान तो मुराद है वो फरिश्ते जिन्ना हिसाब लैना, यानी जाके हिसाब तो देना पैना ना। जदों असीं धी विआह के सहुरे घर टोर दिंदे आ ते साहिबो उन्हें सारी जिंदगी पेके घर जो कुछ सिੱਖਿਆ ਹੁੰਦਾ ਉਹਦਾ इम्तिहान ही देंदी है, जाके हिसाब देंदी है। उत्थे ਜਿਹੜੀ ਕੋਈ ਧੀ ਭੈਣ ਸੁਘੜ ਸਿਆਣੀ ਹੁੰਦੀ ਹੈ ਉਹਦੇ ਸਹੁਰੇ ਖੁਸ਼ ਹੋ ਜਾਂਦੇ ਨੇ, ਉਹ ਆਖਦੇ ਨੇ ਬੜੀ ਸਿੱਖਿਆਕਾਰ ਧੀ ਅਸੀਂ ਸੇੜ ਕੇ ਆਂਦੀ ਏ, ਸਾਡੀ ਨੂੰਹ ਬੜੀ ਚੰਗੀ ਹੈ। ਉਹਨੂੰ ਸਾਰੇ ਅਮੂਰੇ ਖਾਨਾਦਾਰੀ ਆਉਂਦੇ ਨੇ, ਹਰ ਕਿਸਮ ਦੇ ਘਰੋਕੇ ਕੰਮ, ਖਾਣਾ ਪਕਾਉਣਾ, ਸੀਨਾ ਪਰਾਉਣਾ, ਚੁੱਲ੍ਹਾ ਚੌਂਕਾ ਸਭ ਕੁਝ ਜਾਣਦੀ ਹੈ। ਉਹਦੀ ਸਿਫਤ ਹੋ ਜਾਂਦੀ ਹੈ, ਉਹਦੇ ਮਾਪਿਆਂ ਦੀ ਵੀ ਸਿਫਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਅੱਲਾ ਪਾਕ ਦਾ ਨੇਕ ਬੰਦਾ ਅੱਲਾ ਪਾਕ ਦੇ ਹਜ਼ੂਰ ਜਦੋਂ ਸੱਚਾ ਸਾਹਿਬ ਬੁਲਾ ਲੈਗਾ, ਡਾਢੇ ਕੀਤਾ ਏ ਸੱਡ ਵੇੜਿਆ, ਜਦੋਂ ਡਾਢੇ ਸੱਦਣਾ ਤੇ ਕਿਸੇ ਬਚਾ ਨਹੀਂ ਸਕਣਾ, ਕਿਸੇ ਰੋਕ ਨਹੀਂ ਸਕਣਾ, ਨਾ ਮਾਂ ਨਾ ਪਿਓ, ਕਿਸੇ ਅੱਗੇ ਕੰਮ ਨਹੀਂ ਆਉਣਾ, ਜਾਣਾ ਹੀ ਪੈਣਾ। ਤੇ ਉੱਥੇ ਜਾ ਕੇ ਫਿਰ ਮਨ ਯਾਮਲ ਮਿਸਕਾਲਾ ਜ਼ਰਰਾਤਿਨ ਸ਼ਰਰਨ ਯਰਾ व मन यामल मिसकाला ज़र्रतिन खैरन यरा। ਜ਼ਰਰੇ ਬਰਾਬਰ ਦੀ ਨੇਕੀ, ਜ਼ਰਰੇ ਬਰਾਬਰ ਦੀ ਬਦੀ ਦਾ ਹਿਸਾਬ ਵੀ ਦੇਣਾ ਪੈਣਾ। ਤੇ ਵਸ ਪਏਗੀ ਸੱਸ ਨਨਾਨ ਕੁੜੇ, ਇਸ ਵਾਸਤੇ ਕਰ ਕੱਤਣ ਵੱਲ ਧਿਆਨ ਕੁੜੇ। ਚਰਖਾ ਕੱਤ ਯਾਨੀ ਕੁਛ ਸਿੱਖ ਲੈ। कत चरखा शाह हुसैन ही फरमाते ने भी कत चरखा शाम मनावेंगी, नित खेडण नूं पछतावेंगी। जे खेड मल के तू वक़्त वंजा लिया तो जदों जाएगी सहुरे घर। प्यारिओ जदों शाह हुसैन का जमाना सी ना, उदों धीआं भैणां घर खुद चरखा कत के तो फिर वो सारा कुछ बनांदियां सन, अपना दाज, अपने खेस, अपनियां चादरां, अपना पूरा जहेज़
ਚਰਖਾ ਕੱਤਣਾ ਤੇ ਫਿਰ ਉਹ ਜਿਹੜਾ ਧਾਗਾ ਬਣਾਉਣਾ ਉਹ ਫਿਰ ਜਾ ਕੇ ਜੁਲਾਹਿਆਂ ਨੂੰ ਦੇਣਾ ਤੇ ਉਹਨਾਂ ਅੱਗੋਂ ਫਿਰ ਖੇਸ ਬਣਾ ਦੇਣੇ। ਉਹਨਾਂ ਅੱਗੋਂ ਜਿਹੜਾ ਸੂਤਰ ਕੱਤਿਆ ਹੁੰਦਾ ਸੀ ਨਾ ਉਹਦੀਆਂ ਫਿਰ ਸਾਰੀਆਂ ਚੀਜ਼ਾਂ ਘਰੋਕੇ ਇਸਤੇਮਾਲ ਦੀਆਂ ਬਣਾ ਕੇ ਓੜਨੇ ਵਿਛਾਉਣੇ ਜੁਲਾਹੇ ਦਿੰਦੇ ਸਨ। ਉਦੋਂ ਤੇ ਦਸਤੀ ਖੱਡੀਆਂ ਦੇ ਕੰਮ ਹੁੰਦੇ ਸਨ। ਪੁਰਾਣੇ ਜ਼ਮਾਨੇ ਦੀ ਗੱਲ ਹੈ। ਸ਼ਾਹ ਹੁਸੈਨ ਦਾ ਅੱਜ ਤੋਂ 500 ਸਾਲ ਪਹਿਲੇ ਦਾ ਜ਼ਮਾਨਾ ਹੈ। ਅੱਜ ਕੱਲ੍ਹ ਤੇ ਪੱਲੇ ਪੈਸੇ ਹੋਣ ਤੇ ਜਾ ਕੇ ਬਾਜ਼ਾਰੋਂ ਰੈਡੀਮੇਡ ਰਜ਼ਾਈਆਂ ਲੈ ਆਉਂਦੀਆਂ ਨੇ। ਖੇਸ, ਤਲਾਈਆਂ, ਜੁੱਲੇ, ਕੱਪੜੇ ਸਭ ਕੁਝ ਬਾਜ਼ਾਰੋਂ ਲੱਭ ਜਾਂਦਾ। ਉਦੋਂ ਇਸ ਤਰ੍ਹਾਂ ਨਹੀਂ ਸੀ। ਉਦੋਂ ਨਿੱਕੀਆਂ ਨਿੱਕੀਆਂ ਧੀਆਂ ਤੰਜਣਾ 'ਚ ਬਹਿ ਕੇ ਇਕੱਠੀਆਂ ਸਖੀਆਂ ਸਹੇਲੀਆਂ ਤੇ ਚਰਖੇ ਕੱਤਦੀਆਂ ਹਨ। ਜ਼ਿਆਦਾ ਤੋਂ ਜ਼ਿਆਦਾ ਉਹਨਾਂ ਸੂਤਰ ਕੱਤ ਲੈਣਾ, ਫਿਰ ਉਹ ਜੁਲਾਹਿਆਂ ਨੂੰ ਦੇਣਾ, ਫਿਰ ਉਹਦਾ ਸਾਜ਼ ਸਮਾਨ ਬਣਨਾ। ਜਿੱਡੀ ਕਿਸੇ ਦੀ ਹੈਸੀਅਤ ਹੋਣੀ ਉਹਨੇ ਓਡਾ ਹੀ ਦਾਜ ਬਣਾ ਲੈਣਾ ਆਪਣੀ ਧੀ ਦਾ। ਹੁਣ ਜਿਸ ਵੇਲੇ ਉਹ ਦਾਜ ਬਣਾ ਕੇ ਤੇ ਉਹ ਧੀ ਜਿਹਨੇ ਬਹੁਤਾ ਬਹੁਤਾ ਚਰਖਾ ਕੱਤਿਆ ਹੁੰਦਾ ਸੀ, ਬਹੁਤਾ ਬਹੁਤਾ ਉਹਨੇ ਅੱਗੋਂ ਜੁਲਾਹੇ ਨੂੰ ਸੂਤਰ ਦੇ ਕੇ ਕਾਫੀ ਸਮਾਨ ਬਣਵਾ ਲਿਆ ਹੁੰਦਾ ਸੀ, ਉਹ ਜਦੋਂ ਸਹੁਰੇ ਘਰ ਜਾਂਦੀ ਸੀ ਉਹਦੀ ਬੜੀ ਆਦਰ ਹੁੰਦੀ ਸੀ। ਸਾਰੇ ਉਹਦੀ ਆਦਰ ਭਾਗ ਕਰਦੇ ਸਨ। ਬੜੀ ਬਈ ਸੁਘੜ ਕੁੜੀ ਹੈ, ਵੇਖੋ ਇਹ ਕਿੰਨਾ ਕੁਛ ਬਣਾ ਹੱਥੀਂ ਜੂ ਕਰਕੇ ਖੜਦੀ ਸੀ। ਤੇ ਸਸੁਰਾਲੀ ਅਜ਼ੀਜ਼ ਵੀ ਆਖਦੇ ਸਨ ਇੰਨਾ ਮਾਸ਼ਾਅੱਲਾ ਕੰਮ ਇਹਨੇ ਕੀਤਾ, ਇੰਨਾ ਜਹੇਜ਼ ਲੈ ਕੇ ਆਈਏ। ਇਸ ਤਰ੍ਹਾਂ ਹੀ ਜਦੋਂ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਨੇਕ ਬੰਦਾ ਜਾ ਕੇ ਆਪਣੀਆਂ ਨੇਕੀਆਂ ਦਾ ਦਾਜ ਖਿਲਾਰ ਦੇਗਾ ਕਿ ਮੌਲਾ ਮੈਂ ਇਹ ਲੈ ਕੇ ਆਇਆ, ਅੱਗੋਂ ਤੁਹਾਡੀ ਰਹਿਮਤ ਦਾ ਉਮੀਦਵਾਰ ਹਾਂ, ਅੱਲਾਹ ਪਾਕ ਖੁਸ਼ ਹੋ ਜਾਣਗੇ। ਤੇ ਜੇ ਸਾਹਿਬ ਉਹ ਸਾਡੇ ਪੱਲੇ ਹੀ ਕੱਖ ਨਾ ਹੋਇਆ, ਖਾਲੀ ਝੋਲੀ ਤੇ ਖਾਲੀ ਖੀਸੇ ਜਾਂ ਹਾਜ਼ਰ ਹੋਏ ਜਾਂ ਪੇਸ਼ੀ ਹੋਈ ਤੇ ਫਿਰ ਨਮੋਸ਼ੀ ਦੀ ਹੋਈ ਗੱਲ ਹੈ ਨਾ। ਵੇਖੋ ਨਾ ਜਿਵੇਂ ਨੇਕ ਧੀ ਭੈਣ ਦੇ ਮਾਪਿਆਂ ਨੂੰ ਵੀ ਸਲਾਹੁੰਦੇ ਨੇ ਫਿਰ ਸਸੁਰਾਲੀ ਅਜ਼ੀਜ਼, ਇਸੇ ਤਰ੍ਹਾਂ ਜਦੋਂ ਅੱਲਾਹ ਪਾਕ ਦਾ ਨੇਕ ਬੰਦਾ ਅੱਲਾਹ ਪਾਕ ਸਾਈਂ ਦੇ ਹਜ਼ੂਰ ਪੇਸ਼ ਹੋਵੇਗਾ ਤੇ ਅੱਲਾਹ ਪਾਕ ਉਹਦੀਆਂ ਨੇਕੀਆਂ ਦੇ ਬਦਲੇ ਉਹਦੇ ਮਾਈ ਬਾਪ ਨੂੰ ਵੀ ਮਾफ़ ਕਰ ਦੇਣਗੇ। ਤੁਸੀਂ ਸੁਣਿਆ ਨਹੀਂ ਵੀ ਹਾਫਜ਼ੇ ਕੁਰਾਨ ਪਾਕ ਜਿਹੜਾ ਹੁੰਦਾ ਉਹਦੀਆਂ 7 ਪੁਸ਼ਤਾਂ ਨੂੰ ਅੱਲਾਹ ਪਾਕ ਬਖਸ਼ ਦਿੰਦੇ ਤੇ ਚੰਗਾ ਜਿਹੜਾ ਉਹਦੇ ਮਾਂ ਬਾਪ ਤੱਕ ਸਲਾਣ ਜਾਂਦੀ ਹੈ। ਇਸ ਲਈ ਕਰ ਕੱਤਣ ਵੱਲ ਧਿਆਨ ਕੁੜੇ। ਸ਼ਾਹ ਹੁਸੈਨ ਇਹਦੇ ਵਿੱਚ ਇਹ ਪਿਆ ਆਖਦੇ ਨੇ, ਪਿਆਰੇ ਵੇਖਣ ਵਾਲਿਓ, ਭਈ ਇਸ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਤੂੰ ਇੰਝ ਹੀ ਸਮਝ ਲੈ ਕਿ ਐ ਅੱਲਾ ਦੇ ਬੰਦਿਆ ਤੂੰ ਹਾਲੀ ਪੇਕੇ ਘਰ ਹੈ, ਇੱਕ ਦਿਨ ਤੂੰ ਸਹੁਰੇ ਘਰ ਜਾਣਾ ਤੇ ਸਹੁਰੇ ਘਰ ਉਹਦੀ ਹੀ ਇੱਜ਼ਤ ਹੋਏਗੀ। ਉਹ ਹੀ ਜਾ ਕੇ ਉੱਥੇ ਸਸੁਰਾਲੀ ਘਰ ਦੇ ਵਿੱਚ ਸਾਰਿਆਂ ਦੀਆਂ ਅੱਖਾਂ ਦਾ ਤਾਰਾ ਬਣ ਸਕੇਗਾ। ਜਿਹਨੇ ਪੇਕੇ ਘਰ ਦੇ ਵਿੱਚ ਚੰਗੀ ਸਿੱਖਿਆ ਸਿੱਖੀ ਹੋਵੇਗੀ, ਸੁਘੜ ਸਿਆਣਾ ਹੋਵੇਗਾ, ਕੰਮ ਕਾਜ ਹਰ ਕਿਸਮ ਦਾ ਜਾਣਦਾ ਹੋਵੇਗਾ, ਉਹਨੂੰ ਵੱਲ ਢੰਗ ਆਉਂਦੇ ਹੋਣਗੇ ਹਯਾਤੀ ਗੁਜ਼ਾਰਨ ਦੇ, ਉਹਦੀ ਇੱਜ਼ਤ ਪਈ ਹੋਵੇਗੀ। ਤੇ ਜਿਹੜਾ ਅੱਲਾਹ ਪਾਕ ਦਾ ਨੇਕ ਬੰਦਾ ਦੁਨੀਆ ਤੇ ਨੇਕੀਆਂ ਕਰੇਗਾ ਤੇ ਆਪਣੀਆਂ ਨੇਕੀਆਂ ਦਾ ਵੱਡਾ ਸਾਰਾ ਦਾਜ ਲੈ ਕੇ ਜਾਏਗਾ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ, ਉਹਦੀ ਵੀ ਬੜੀ ਇੱਜ਼ਤ ਤੇ ਆਦਰ ਹੋਵੇਗੀ ਇਨਸ਼ਾ ਅੱਲਾ। ਅੱਲਾਹ ਪਾਕ ਆਪਣੀਆਂ ਰਹਿਮਤਾਂ ਦੇ ਬੂਹੇ ਖੋਲ੍ਹ ਦੇਣਗੇ। ਪਿਆਰਿਓ, ਤੁਹਾਡੇ ਅਖਾਨ ਲੈ ਕੇ ਆਓ ਹੁਣ ਚੱਲੀਏ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਗੱਲਾਂ ਬਾਤਾਂ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब अली जी वालेकुम अस्सलाम जनाब। डॉक्टर साहब की हाल चाल है? खैरी आओ जी, खैरी आओ जी। बड़ी जनाब नवाज़श तुहाडी, बड़ी मेहरबानी बाजवा साहब। मेरे हजूर साडे एक बड़े ही प्यारे सज्जन ने फैसलाबाद तो, उन्होंने सानू एक शेर भिजवाया है बाबा जी अबीर अबू जरी होरां दा। भई टाली उत्ते बैठ के कबित जोड़िया ते अंबर उचेरे उतों तारा तोड़िया। ये शेर सानू भिजवाया जी शहजाद भट्टी साहब होरां। जी जी जी। एक कबित की हुंदा है जी? हाँ जी, कबित एक किस्म दी शायरी सी जी
ਪੁਰਾਣੇ ਜ਼ਮਾਨੇ ਦੇ ਵਿੱਚ, ਔਰ ਬੜੀ ਦਾਨਾਈ ਤੇ ਬੜੀ ਅਕਲ ਵਾਲੀਆਂ ਉਹਦੇ 'ਚ ਗੱਲਾਂ ਹੁੰਦੀਆਂ ਸਨ। ਅੱਛਾ ਮਸਲਨ ਉਹਦੇ ਇੱਕ ਦੋ ਮੈਂ ਤੁਹਾਨੂੰ ਮਿਸਰੇ ਸੁਣਾਨਾ ਜੀ ਜੀ ਕਿ ਮਤਲਬ ਇਹ ਪਿਛਲੇ ਵੇਲੇ ਨਾਈ ਮੰਦਾ, ਭੈਣ ਦੇ ਘਰ ਭਾਈ ਮੰਦਾ, ਸਹੁਰੇ ਘਰ ਜਵਾਈ ਮੰਦਾ, ਹੁੰਦਾ ਏ ਖਵਾਰ ਜੀ। ਵਾਹ ਇਹ ਉਹਦਾ ਇੱਕ ਮਿਸਰਾ ਸੀ। ਹਾਂ ਹਾਂਜੀ, ਫਿੱਟਿਆ ਹੋਇਆ ਸੰਡਾ ਬੁਰਾ, ਆਦਮੀ ਹੈ ਰੰਡਾ ਬੁਰਾ, ਹਾਂਜੀ ਬੇਰੀ ਦਾ ਹੈ ਕੰਡਾ ਬੁਰਾ, ਕਰੇ ਆਵਾਜ਼ਾਰ ਜੀ। ਹਾਂਜੀ, ਤੋ ਇਸ ਤਰ੍ਹਾਂ ਕਰਕੇ ਨਾ ਤੇ ਉਹਦੇ 'ਚ ਬੜੀਆਂ ਦਾਨਾਈ ਤੇ ਅਕਲ ਦੀਆਂ ਗੱਲਾਂ ਹੁੰਦੀਆਂ ਸਨ। ਔਰ ਇਹ ਗਾਉਣ ਵਾਲੇ ਨਾ ਜਿਹੜੇ ਆ ਮੰਗਣ ਵਾਲੇ ਨੇ ਨਾ, ਉਹ ਮਤਲਬ ਇਹ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਗਾਉ ਕੇ ਤੇ ਆਪਣਾ ਰਿਜ਼ਕ ਰੋਟੀ ਇਕੱਠੀ ਕਰਦੇ ਹੁੰਦੇ ਸਨ। ਹਾਂਜੀ, ਲੇਕਿਨ ਇਹਦੇ ਪਿੱਛੇ ਮਸਲਨ ਇਹ ਸ਼ਾਇਰੀ ਬੜੀ ਔਖੀ ਹੈ। ਜਿਵੇਂ ਹਿਦਾਇਤੁੱਲਾ ਸਾਡੇ ਜਿਹੜੇ ਨੇ ਗੁਜਰਾਤੀ ਨੇ, ਹਾਂਜੀ, ਉਹਨਾਂ ਨੇ ਮਤਲਬ ਕਿਹਾ ਕਿ ਫੋੜਾ ਚਿੱਤਰਾ ਹੇਠ ਤੇ ਸੂਲ ਸੀਨੇ, ਕੱਖ ਅੱਖ ਅੰਦਰ ਦਰਦ ਦਾੜ ਮੰਦਾ, ਉਹ ਮਾਹ ਵਿੱਚ ਮਸਤਿਆ ਊਠ ਭੈੜਾ, ਹਲਕੀ ਗਿੱਦੜੀ ਮਸਤ ਬਘਿਆੜ ਮੰਦਾ। ਤੋ ਇਹ ਚੀਜ਼ਾਂ ਜਿਹੜੀਆਂ ਨੇ ਨਾ, ਇਹਦੇ 'ਚ ਵੀ ਇਹ ਸ਼ੇਰ ਵਿੱਚ ਵੀ ਉਹ ਕਵਿਤਾ ਵਾਲੀਆਂ ਸਿਫਤਾਂ ਨੇ। ਹਾਂਜੀ, ਤੋ ਇਹਨੂੰ ਕਵਿਤਾ ਆਖਦੇ ਸਨ, ਜਿਹਦੇ 'ਚ ਤਿੰਨ ਚੀਜ਼ਾਂ ਨੂੰ ਮਤਲਬ ਇਹ ਹੈ ਕਿ ਕਿਹੜੀਆਂ ਕਿਹੜੀਆਂ ਮੰਦੀਆਂ ਨੇ ਔਰ ਉਹਨਾਂ ਦਾ ਅਸਰ ਕੀ ਪੈਂਦਾ, ਹਾਂਜੀ, ਉਹਨੂੰ ਉਸ ਮਿਸਰੇ 'ਚ ਬਿਆਨ ਕੀਤਾ ਜਾਂਦਾ। ਵਾਹ ਵਾਹ। ਲਓ ਜੀ ਸ਼ਹਜ਼ਾਦ ਭੱਟੀ ਸਾਹਿਬ, ਤੁਸਾਂ ਵੀ ਸੁਣ ਲਿਆ ਤੇ ਸਾਡੇ ਪਿਆਰੇ ਵੇਖਣ ਵਾਲੇ ਜਿਹੜੇ ਨੇ ਉਹਨਾਂ ਵੀ ਜਾਣ ਲਿਆ ਵੀ ਕਵਿਤ ਜਿਹੜਾ ਨਾ ਜੀ, ਇਹ ਸ਼ਾਇਰੀ ਦੀ ਬੜੀ ਵੇਖੋ ਨਾ ਗਨਾਇਤ ਦੇ ਨਾਲ ਭਰੀ ਹੋਈ, ਬੜੀ ਮੈਲੋਡੀਅਸ ਜਿਹੜੀ ਹੈ, ਮੌਸੀਕੀ ਵਾਲੀ ਸ਼ਾਇਰੀ ਹੈ। ਤਿੰਨ ਮਿਸਰੇ ਜਿਹੜੇ ਨੇ ਉਹਨਾਂ 'ਚ ਤਿੰਨ ਮਤਾਂ ਨੇ ਤੇ ਚੌਥੇ ਫਿਰ ਮਿਸਰੇ ਦੇ ਵਿੱਚ ਉਹਦਾ ਸਿੱਟਾ ਕੱਢਿਆ ਗਿਆ ਕਿ ਨਤੀਜਾ ਕੀ ਹੁੰਦਾ ਜੇ ਇਹ ਤਰੇ ਕੰਮ ਕਰੀਏ। ਤੇ ਬਾਜਵਾ ਸਾਹਿਬ ਬੜੀ ਸੋਹਣੀ ਉਹਦੇ ਨਖੇੜਾ ਵੀ ਕੀਤਾ, ਉਹਦੀ ਵੰਡ ਕਰਕੇ ਤੁਹਾਨੂੰ ਸਮਝਾ ਦਿੱਤਾ ਕਵਿਤ ਦਾ ਇਹ ਮਤਲਬ ਹੁੰਦਾ, ਯਾਨੀ ਇਹ ਸ਼ਾਇਰੀ ਦੀ ਇੱਕ ਕਿਸਮ ਹੈ। ਬਾਜਵਾ ਸਾਹਿਬ ਜਰਮਨੀ ਦੇ ਸ਼ਹਿਰ ਬਰਲਿਨ ਦੇ ਵਿੱਚ ਮੁਕੀਮ ਨੇ ਸਾਡੇ ਪਿਆਰੇ ਮਿੱਤਰ ਰਾਜਾ ਸੱਜਾਦ ਖਾਂ। ਉਹਨਾਂ ਜਨਾਬ ਅਖਾਨ ਭਿਜਵਾਇਆ ਭਈ ਸਾਈਂ ਦੇ ਮਨ ਭਾਣੀ ਤੇ ਕਾਣੀ ਵੀ ਹੈ ਰਾਣੀ। ਇਸ ਅਖਾਨ 'ਚ ਦੱਸਿਆ ਗਿਆ ਹੈ ਕਿ ਜਦੋਂ ਕੋਈ ਨੌਕਰ ਜਿਹੜਾ ਹਾਂਜੀ ਉਹ ਮਾਲਕ ਨੂੰ ਚੰਗਾ ਲੱਗਦਾ ਹੈ ਤੇ ਉਹ ਭਾਵੇਂ ਜ਼ਾਹਰੀ ਤੌਰ ਤੇ ਚੰਗੇ ਵਸਫਾਂ ਦਾ ਮਾਲਕ ਨਹੀਂ, ਹਾਂਜੀ, ਉਹਦੀ ਗੱਲ ਮਾਲਕ ਮੰਨਦਾ ਹੈ ਤੇ ਮਤਲਬ ਇਹ ਮਾਲਕ ਜਦੋਂ ਉਹਦੀ ਗੱਲ ਨੂੰ ਮੰਨ ਕੇ ਟੁਰਦਾ ਹੈ ਤੇ ਫੇਰ ਮਤਲਬ ਇਹ ਉਹ ਲੱਖ ਜ਼ਾਹਰੀ ਤੌਰ ਤੇ ਕੋਝਾ ਵੀ ਹੋਵੇ, ਨੁਕਸਾਂ ਵਾਲਾ ਵੀ ਹੋਵੇ, ਹਾਂਜੀ, ਤੇ ਉਹ ਮਤਲਬ ਇਹ ਬਾਦਸ਼ਾਹੀ ਉਹਦੀ ਮਤਲਬ ਤੁਸੀਂ ਸਮਝੋ ਰਾਣੀ ਵਾਲੀ ਗੱਲ ਹੀ ਹੋਈ ਨਾ ਕਿ ਉਹ ਅਗਰ ਕਾਣੀ ਵੀ ਹੋਏਗੀ। ਦੱਸਿਆ ਗਿਆ ਕਿ ਜ਼ਾਹਰੀ ਪੱਖੋਂ ਜੇ ਕਿਸੇ ਦੀ ਬੀਵੀ ਇੱਕ ਅੱਖ ਵਾਲੀ ਹੈ ਜਾਂ ਉਹਦੀ ਅੱਖ ਖਰਾਬ ਹੈ ਤੇ ਜੇ ਉਹਦੇ ਖਾਮਦ ਨੂੰ ਚੰਗੀ ਲੱਗਦੀ ਹੈ ਜਾਂ ਉਹਦੀਆਂ ਹੋਰ ਜਿਹੜੀਆਂ ਖੂਬੀਆਂ ਨੇ ਉਹਨਾਂ ਪਾਰੋਂ ਉਹ ਇੰਨੀ ਉਹਦੇ ਦਿਲ ਦੀ ਧੜਕਣ ਬਣੀ ਹੋਈ ਹੈ ਤੇ ਫਿਰ ਉਹਦੀ ਘਰਾਣੀ ਬਣ ਕੇ ਬੈਠੀ ਹੈ। ਫਿਰ ਕਿਸੇ ਨੂੰ ਇਹ ਆਖਣਾ ਵੀ ਜੀ ਉਹਦੀ ਫਲਾਣੇ ਦੀ ਬੀਵੀ ਕਾਣੀ ਹੈ ਤੇ ਉਹਨੂੰ ਤੇ ਕਹਿਣ ਦੀ ਲੋੜ ਨਹੀਂ ਰਹਿੰਦੀ। ਮਤਲਬ ਇਹ ਵੇ ਕਿ ਤੁਹਾਡੇ ਜਿਹੜੇ ਸਿਆਣੇ ਲੋਕ ਹੁੰਦੇ ਨੇ ਉਹ ਆਪਣੇ ਦੇ ਵਿੱਚ ਅਗਰ ਕੋਈ ਔਗਣ ਵੀ ਜ਼ਾਹਰੀ ਤੌਰ ਤੇ ਹੋਵੇ ਜਾਂ ਕੋਈ ਸਰੀਰੀ ਬੱਜ ਲੱਗੀ ਹੋਵੇ ਤੇ ਉਹਦਾ ਉਹ ਜਿਹੜਾ ਕੋਝ ਹੁੰਦਾ ਨਾ ਉਹਦੀ ਕਮੀ ਨੂੰ ਆਪਣੀ ਅਕਲ ਤੇ ਸਿਆਣਪ ਦੇ ਨੂੰ ਵਰਤ ਕੇ ਤੇ ਪੂਰਾ ਕਰ ਲੈਂਦੇ ਨੇ ਤਾਂ ਕਿ ਉਹ ਤੁਹਾਡੇ ਨੇ ਵਰਤਣ ਵਾਲੇ ਨੂੰ ਉਹ ਗੱਲ ਚੇਤੇ ਹੀ ਨਾ ਆਵੇ। ਹਾਂਜੀ, ਇਹਦੇ 'ਚ ਇਹ ਊਣ ਹੈ, ਇਹ ਕਮੀ ਹੈ, ਇਹ ਇਹਨੂੰ ਬੱਜ ਲੱਗੀ ਹੋਈ ਹੈ। ਲੋ ਜੀ ਪਿਆਰਿਓ, ਭਈ ਸਾਈਂ ਦੇ ਮਨ ਭਾਣੀ ਤੇ ਕਾਣੀ ਵੀ ਹੈ ਰਾਣੀ। ਯਾਨੀ ਵੇਖੋ ਨਾ, ਕਾਣਾ ਹੋਣਾ ਜਿਹੜਾ ਯਾਨੀ ਇੱਕ ਅੱਖ ਤੋਂ ਮਾਜ਼ੂਰ ਹੋਣਾ, ਇਹ ਹੈ ਤੇ ਇੱਕ ਬਾਜੇ। ਉਂਝ ਦੇਖੋ ਨਾ ਤੁਸੀਂ, ਇਹ ਹੈ ਤੇ ਵਜੂਦ ਵਿੱਚ ਇੱਕ ਸ਼ਖਸੀ ਐਬ ਹੈ ਨਾ ਜੀ, ਵੀ ਉਹਨੂੰ ਬੱਜ ਲੱਗਾ ਹੈ ਵਿਚਾਰੇ ਦੀ ਇੱਕੋ ਹੀ ਅੱਖ ਹੈ। ਲੇਕਿਨ ਜਿਸ ਤਰ੍ਹਾਂ ਬਾਜਵਾ ਸਾਹਿਬ ਵੀ ਸਮਝਾਇਆ ਕਿ ਐਬ ਵੀ ਬੰਦੇ ਦੇ ਪਿਛਾ ਰਹਿ ਜਾਂਦੇ ਨੇ ਜੇ ਉਹਦਾ ਕਿਰਦਾਰ ਚੰਗਾ ਹੋਵੇ, ਉਹਦਾ ਇਖਲਾਕ ਚੰਗਾ ਹੋਵੇ, ਉਹਦੇ 'ਚ ਸਿਫਤਾਂ ਦੂਸਰੀਆਂ ਜਿਹੜੀਆਂ ਨੇ ਨਾ ਉਹ ਬੜੀਆਂ ਉਗੜਵੀਆਂ ਹੋਣ ਤੇ ਕੋਈ ਇੱਕ ਦੀ ਉਹਦੀ ਸ਼ਖਸੀ ਬੁਰਾਈ, ਕੋਈ ਐਬ, ਕੋਈ ਛੋਟੀ ਮੋਟੀ ਖੋਟ ਜਿਹੜੀ ਹੈ ਸਾਹਿਬ, ਉਹਨੂੰ ਕੋਈ ਨਹੀਂ ਫਿਰ ਗਿਣਦਾ ਮਿੱਥਦਾ। ਤੇ ਅਜਿਹੀਆਂ ਖਵਾਤੀਨ ਅਸਾਂ ਵੇਖੀਆਂ ਨੇ ਜਿਨ੍ਹਾਂ 'ਚ ਛੋਟੀ ਮੋਟੀ ਕੋਈ ਵਜੂਦ 'ਚ ਕੋਈ ਮਾੜਾ ਮੋਟਾ ਐਬ ਵੇਖਿਆ ਸਾਂ, ਕੋਈ ਛੋਟਾ ਮੋਟਾ ਬੱਜ ਲੱਗਾ, ਕੋਈ ਟੁਰਦੀ ਵਿਚਾਰੀ ਸਹੀ ਨਹੀਂ, ਕੋਈ ਪੈਰ ਦਾ ਮਸਲਾ, ਕੋਈ ਅੱਖ ਦਾ ਮਸਲਾ, ਲੇਕਿਨ ਉਹਨਾਂ ਨੇ ਆਪਣੇ ਆਲਾ ਇਖਲਾਕ ਦੇ ਨਾਲ, ਆਪਣੇ ਹੁਸਨੇ ਕਿਰਦਾਰ ਦੇ ਨਾਲ ਰਾਜ ਕੀਤੇ ਨੇ। ਮੱਤ ਇਹ ਦਿੱਤੀ ਗਈ ਹੈ ਇਸ ਅਖਾਨ ਦੇ ਵਿੱਚ, ਤੇ ਜੇ ਕੋਈ ਅੱਲਾਹ ਪਾਕ ਦੇ ਹੁਕਮ ਦੇ ਨਾਲ ਛੋਟੀ ਮੋਟੀ ਕਮੀ ਬੇਸ਼ੀ ਕਿਸੇ ਨੂੰ
ਹੈ ਵੀ ਇਹ ਲਾਹਕ, ਤੇ ਉਸ ਮਾਲਕ ਨੇ ਕਰੋੜਾਂ ਹੋਰ ਸਿਫਤਾਂ ਵੀ ਤੇ ਦਿੱਤੀਆਂ ਹੀ ਨੇ ਨਾ ਤੁਹਾਨੂੰ। ਉਹ ਬਾਕੀਆਂ ਨੂੰ ਉਜਾਗਰ ਕਰ ਲਵੋ, ਇਹਦੇ ਵਾਲੀ ਨਾ ਲੱਗੇ ਰਹੋ ਕਿ ਮੈਂ ਹੁਣ ਕਾਣਾ ਹੀ ਆ, ਮੇਰੀ ਇੱਕ ਅੱਖ। ਇਹਨੂੰ ਛੱਡ ਕੇ ਬਾਕੀ ਆਪਣੇ ਸ਼ਖਸੀ ਮਹਾਸਨ ਤੇ ਖੂਬੀਆਂ ਜਿਹੜੀਆਂ ਨੇ ਉਹਨਾਂ ਨੂੰ ਉਗੜ ਕੇ ਬਾਹਰ ਆਉਣ ਦਾ ਮੌਕਾ ਦਿਓ, ਔਰ ਕੋਸ਼ਿਸ਼ ਕਰੋ ਕਿ ਤੁਹਾਡਾ ਇਹ ਐਬ ਲੁਕ ਜਾਏ। ਬਾਜਵਾ ਸਾਹਿਬ, ਕਿਲਾ ਸਤਾਰ ਸ਼ਾਹ ਸ਼ੇਖੂਪੁਰਾ ਜੀ ਉੱਥੋਂ ਸਾਡੇ ਮਿੱਤਰ ਨੇ ਰਫੀ ਕੰਬੋ ਸਾਹਿਬ, ਅੱਛਾ ਜੀ, ਉਹਨਾਂ ਜਨਾਬ ਅਖਾਨ ਭਜਵਾਇਆ ਭਈ ਦਾਤਾ ਕਾਲ ਪਰਖੀਏ ਤੇ ਦੋਧਾ ਫੱਗਣ ਮਾਂ। ਹਾਂਜੀ ਹਾਂਜੀ। ਤੇ ਇਸਤਰੀ ਤਾਂ ਪਰਖੀਏ ਜਦ ਧਨ ਪੱਲੇ ਨਾ। ਹਾਂਜੀ, ਇਸ ਅਖਾਨ ਵਿੱਚ ਬੜੀਆਂ ਸੋਹਣੀਆਂ ਮੱਤਾਂ 3 ਦਿੱਤੀਆਂ ਗਈਆਂ ਨੇ ਕਿ ਜਿਹੜਾ ਦਾਤਾ ਹੈ ਨਾ, ਦਾਤਾ ਦਾ ਮਤਲਬ ਹੈ ਦਾਤਾਰ, ਦੇਣ ਵਾਲਾ, ਦਿਆਵਾਨ, ਦਿਆਲੂ, ਦਾਨ ਕਰਨ ਵਾਲਾ, ਹਾਂਜੀ, ਸਖਾਵਤ ਕਰਨ ਵਾਲਾ। ਉਹਦਾ ਪਤਾ ਉਦੋਂ ਲੱਗਦਾ ਹੈ ਕਿ ਜਦੋਂ ਮਤਲਬ ਇਹ ਕਿ ਕਾਲ ਪਿਆ ਹੋਏ। ਕਾਲ ਆਂਦੇ ਨੇ ਭੁੱਖ ਪਈ ਹੋਏ। ਕਾਲ ਪੰਜਾਬੀ ਚ ਮੌਤ ਨੂੰ ਵੀ ਆਂਦੇ ਨੇ। ਹਾਂਜੀ, ਜਿਸ ਤਰ੍ਹਾਂ ਸਤਿ ਸ੍ਰੀ ਅਕਾਲ ਏ, ਅਕਾਲ ਜਿਹਨੂੰ ਮੌਤ ਨਹੀਂ ਆਉਂਦੀ, ਕਾਲ ਮੌਤ ਨੂੰ ਵੀ ਆਂਦੇ ਨੇ, ਕਾਲ ਕਹਿਤ ਨੂੰ ਵੀ ਆਂਦੇ ਨੇ। ਕਿ ਜਦੋਂ ਕਹਿਤ ਪਿਆ ਹੋਇਆ ਹੈ ਉਦੋਂ ਦਾਤੇ ਦਾ, ਦੇਣ ਵਾਲੇ ਦਾ ਪਤਾ ਲੱਗਦਾ ਹੈ ਵੀ ਇਹ ਕਿੰਨਾ ਕੁ ਦਿਆਲੂ ਹੈ, ਔਰ ਇਹ ਕਿੰਨਾ ਕੁ ਦਿਆਵਾਨ ਹੈ, ਔਰ ਕਿੰਨਾ ਕੁ ਹੌਸਲਾ ਰੱਖ ਕੇ ਤੇ ਆਪਣਾ ਧਨ ਜਿਹੜਾ ਵੰਡਦਾ ਹੈ ਲੋਕਾਂ ਦੇ ਵਿੱਚ। ਤੇ ਅਗਲੀ ਗੱਲ ਜਿਹੜੀ ਹੈ, ਉਹ ਜਿਹੜਾ ਦੁੱਧ ਦੇਣ ਵਾਲੇ ਜਿਹੜੇ ਡੰਗਰ ਨੇ ਨਾ ਜੀ, ਉਹ ਮਾਘ ਫੱਗਣ ਦੇ ਚ ਮਤਲਬ ਇਹ ਹੈ ਕਿ ਫੱਗਣ ਮਾਹ ਹੈ ਨਾ ਜੀ, ਉਹਦਾ ਪਤਾ ਲੱਗਦਾ ਦੁੱਧ ਜਾਨਵਰ ਦਾ ਕਿ ਅਗਰ ਉਸ ਮਹੀਨੇ ਦੇ ਵਿੱਚ ਪੱਠੇ ਦੇਵੇ, ਜਦੋਂ ਕਿਤੇ ਪੱਠੇ ਥੋੜੇ ਜਿਹੇ ਘਟ ਜਾਂਦੇ ਨੇ ਔਰ ਪੂਰਾ ਯਾਨੀ ਜਿਹੜਾ ਨਾ ਤੁਸੀਂ ਸਮਝ ਲਓ ਸਬਜ਼ ਚਾਰਾ ਘੱਟ ਮਿਲਦਾ, ਯਾਨੀ ਜਿਹੜਾ ਹਰਿਓਲ ਵਾਲਾ ਚਾਰਾ ਸੁੱਕਾ ਹਰਾ ਜਿਹੜਾ ਘੱਟ ਮਿਲਦਾ, ਉਸ ਵੇਲੇ ਜਿਹੜੀਆਂ ਮੱਝਾਂ ਨੇ ਨਾ, ਅਗਰ ਉਹ ਦੁੱਧ ਨਾ ਘਟਾਣ ਤੇ ਸਮਝੋ ਵੀ ਇਹ ਵੀ ਕੋਈ ਖਾਨਦਾਨੀ ਨਸਲੀ ਮੱਝ ਹੈ। ਹਾਂਜੀ, ਤੇ ਜਿਹੜੀ ਔਰਤ ਹੈ, ਹਾਂਜੀ, ਸਵਾਣੀ, ਤੇ ਉਹ ਤੇ ਉਹਨੂੰ ਪਤਨੀ ਆਂਦੇ ਨੇ, ਪੱਤ ਦੀ ਰਾਖੀ। ਤੇ ਉਹਨੂੰ ਉਹਦੀ ਪਰਖ ਉਦੋਂ ਹੁੰਦੀ ਹੈ ਜਦੋਂ ਤੁਹਾਡੇ ਪੱਲੇ ਧਨ ਨਾ ਰਹੇ, ਮਾਇਆ ਨਾ ਰਹੇ, ਦੌਲਤ ਨਾ ਰਹੇ, ਹਾਂਜੀ, ਤੁਹਾਡੇ ਮਾਲ ਖਜ਼ਾਨੇ ਘਟ ਜਾਣ, ਜਾਂ ਕੋਈ ਰੱਬੋਂ ਇਸ ਤਰ੍ਹਾਂ ਦੀ ਕੋਈ ਭੀੜ ਪੈ ਜੇ ਕਿ ਤੁਹਾਡੇ ਕੋਲ ਦੌਲਤ ਪਾਣੀ ਘੱਟ ਰਹਿ ਜੇ, ਤੇ ਫਿਰ ਉਹਦੇ ਅਸਲੀ ਜਾਂ ਨਸਲੀ ਹੋਣ ਦਾ, ਜਾਂ ਨਸਲੀ ਜਾਂ ਕੁਨਸਲੀ ਹੋਣ ਦਾ ਪਤਾ ਲੱਗ ਜਾਏਗਾ। ਕਿ ਜਿਹੜੀਆਂ ਨਸਲੀ ਬੀਬੀਆਂ ਨੇ ਉਹ ਉਸ ਵੇਲੇ ਮਤਲਬ ਇਹ ਹੈ ਕਿ ਯਾਨੀ ਉਹ ਆਪਣੇ ਮੱਥੇ ਤੇ ਵੱਟ ਨਹੀਂ ਪਾਏਗੀ, ਔਰ ਉਹ ਉਸ ਤਰ੍ਹਾਂ ਹੀ ਜ਼ਿੰਦਗੀ ਨੂੰ ਜਿਸ ਤਰ੍ਹਾਂ ਗੁਜ਼ਾਰ ਰਹੀ ਹੈ, ਖਿੜੇ ਮੱਥੇ ਹੀ ਉਹ ਸਾਰੀਆਂ ਔਕਤਾਂ ਨੂੰ, ਉਹਨਾਂ ਸਾਰੀਆਂ ਔਕੜਾਂ ਨੂੰ, ਉਹਨਾਂ ਸਾਰੀਆਂ ਮੁਸੀਬਤਾਂ ਨੂੰ ਜਰਦੀ ਰਹੇਗੀ, ਤੇ ਖਾਮਦ ਦੇ ਨਾਲ ਉਹ ਮਤਲਬ ਸ਼ਿਕਵੇ ਦਾ ਜਾਂ ਸ਼ਿਕਾਇਤ ਦਾ ਲਫ਼ਜ਼ ਕੋਈ ਮੂੰਹ ਤੇ ਨਹੀਂ ਲਿਆਏਗੀ। ਤੇ ਜਿਹੜੀਆਂ ਕੋ ਨਸਲੀ ਔਰਤ ਹੋਏਗੀ ਉਹ ਕੀ ਕਰੇਗੀ, ਇਸ ਘਰ ਤੇ ਕੱਖ ਕੰਡਾਰਿਆ ਨਹੀਂ, ਮੈਂ ਤੇ ਜਿਉਂਦੀ ਆਈ ਆ, ਮੈਂ ਇੱਥੇ ਵੇਖਿਆ ਕੱਖ ਨਹੀਂ, ਇਹ ਘਰ ਤੇ ਸ਼ੁਰੂ ਚ ਉਜੜਿਆ ਹੋਇਆ। ਉਹਦੇ ਨਾਲ ਵੇਖੋ ਜੀ, ਉਹਦੇ ਕਰਨ ਨਾਲ ਘਰ ਦੇ ਹਾਲਾਤ ਤੇ ਬਿਹਤਰ ਨਹੀਂ ਹੋ ਸਕਦੇ, ਲੇਕਿਨ ਉਹਦੇ ਖਾਵਨ ਦਾ ਦਿਲ ਤੇ ਸੜੇਗਾ ਨਾ ਜੀ, ਤੇ ਉਹ ਆਖੇਗਾ ਕਿ ਮੈਂ ਕਿਹੜੀ ਨਸਲੀ ਜੀ ਜਨਾਨੀ ਲੈਂਦੀ ਹੈ। ਇਸ ਵਾਸਤੇ ਔਰਤ ਦੀ ਨਸਲ ਜਾਂ ਉਹਦੇ ਕੋ ਨਸਲ ਹੋਣ ਦਾ ਵੀ ਪਤਾ ਉਦੋਂ ਹੀ ਲੱਗਦਾ ਹੈ ਜਦੋਂ ਖਾਮਨ ਦੇ ਕੋਲ ਦੌਲਤ ਜਿਹੜੀ ਹੈ ਜਾਂ ਮਾਲ ਉਹ ਘਟ ਜਾਏ, ਹਾਂਜੀ, ਤੇ ਉਹਦੀ ਉਹ ਜ਼ਮੈਸ਼ ਜਿਹੜੀ ਹੈ ਨਾ, ਪੂਰੀ ਔਰਤ ਦੀ ਅਜ਼ਮੈਸ਼ ਉਸ ਵੇਲੇ ਹੋ ਜਾਂਦੀ ਹੈ। ਜੇ ਉਸ ਵੇਲੇ ਵੀ ਉਹ ਪੈਰਾਂ ਤੇ ਕਮਲ ਰਵੇ ਔਰ ਮੱਥੇ ਵੱਟ ਨਾ ਪਾਏ ਤੇ ਫਿਰ ਉਹ ਸੱਚੀ ਮੁੱਚੀ ਨਸਲੀ ਔਰਤ ਹੈ। ਲਓ ਜੀ ਸਾਹਿਬੋ, 3 ਚੀਜ਼ਾਂ ਦਾ ਪਤਾ 3 ਮੁਖਤਲਿਫ ਮੌਕਿਆਂ ਤੇ ਲੱਗਦਾ। ਇਹ ਜਿਹੜਾ ਅਖਾਨ ਤੁਸਾਂ ਭਜਵਾਇਆ, ਉਹਦਾ ਤਰਜਮਾ ਬਾਜਵਾ ਸਾਹਿਬ ਤੁਹਾਡੇ ਹਜ਼ੂਰ ਅਰਜ਼ ਕੀਤਾ, ਉਹ ਇਹ ਵੇ ਭਈ ਦਾਤਾ ਕਾਲ ਪਰਖੀਏ, ਜਿਹੜਾ ਧਨਵਾਨ ਹੈ ਨਾ, ਦਿਆਲੂ, ਸਖੀ, ਸਖੀ ਦਾ ਪਤਾ ਲੱਗਦਾ ਜਦੋਂ ਕਾਲ ਪੈ ਜਾਵੇ, ਕਹਿਤ ਪੈ ਜਾਵੇ, ਲੋਕ ਭੁੱਖੇ ਮਰਦੇ ਹੋਣ ਤੇ ਉਹ ਆਪਣੇ ਖਜ਼ਾਨਿਆਂ ਦੇ ਮੂੰਹ ਖੋਲ ਦੇਵੇ, ਤੇ ਜਿਹੜਾ ਉਦੋਂ ਵੀ ਸੱਪ ਬਣ ਕੇ ਆਪਣੇ ਖਜ਼ਾਨੇ ਤੇ ਬੈਠਾ ਰਵੇ, ਉਹ ਤੇ ਫਿਰ ਦਾਤਾ ਤੇ ਨਾ ਹੋਇਆ। ਮੱਝ ਗਾਂ ਵੀ ਜਦੋਂ ਐਸਾ ਮੌਸਮ ਆਉਂਦਾ ਸਾਲ ਦੇ ਵਿੱਚ ਇੱਕ ਵਾਰੀ ਕਿ ਜਦੋਂ ਸਬਜ਼ ਚਾਰਾ ਘਟ ਜਾਂਦਾ, ਤੇ ਉਹ ਬਾਜਵਾ ਸਾਹਿਬ ਦੱਸਿਆ ਵੀ ਉਸ ਵਕਤ ਵੀ ਜਦੋਂ ਕਿ ਉਹਨੂੰ ਹਰਿਆਲੀ, ਜਿਹੜੀ ਹਰਿਆਵਲ ਪੱਠੇ ਨੇ ਉਹ ਘੱਟ ਮਿਲ ਰਹੇ ਨੇ, ਲੇਕਿਨ ਉਹ ਆਪਣਾ ਦੁੱਧ ਜਿਹੜਾ ਉਹ ਬਰਕਰਾਰ ਰੱਖਦੀ ਹੈ,
ਉਹਦੀ ਨਸਲ ਦਾ ਉਦੋਂ ਪਤਾ ਲੱਗਦਾ। ਤੇ ਇਸਤਰੀ ਤਾਂ ਪਰਖੀਏ, ਇਸਤਰੀ ਬੀਵੀ ਨੂੰ, ਖਾਤੂਨ ਨੂੰ, ਔਰਤ ਸੁਆਣੀ ਨੂੰ ਆਖਿਆ ਜਾਂਦਾ। ਉਹਦਾ ਉਦੋਂ ਪਤਾ ਲੱਗਦਾ, ਉਹਦੀ ਪਰਖ ਉਦੋਂ ਹੁੰਦੀ ਹੈ ਜਦੋਂ ਬੰਦੇ ਦੇ ਪੱਲੇ ਧਨ ਨਹੀਂ ਰਹਿੰਦਾ, ਜ਼ਰ ਨਹੀਂ ਰਹਿੰਦਾ, ਗਰੀਬੀ ਤੰਗਦਸਤੀ ਆ ਜਾਂਦੀ ਹੈ। ਪਿਆਰਿਓ, ਗੱਲ ਇਹ ਵੇ ਕਿ ਇੱਕ ਬੜਾ ਹੀ ਪਿਆਰਾ ਸ਼ੇਰ ਹੈ ਕਿ ਹਮ हैं सूखे हुए तालाब पे बैठे हुए हंस जो वफाओं को निभाते हुए मर जाते हैं। देखो ना, हंस ने ਉਹ ਵੀ ਤੇ ਬੁੱਲੇ ਲੁੱਟੇ ਸਨ। ਜਦੋਂ ਤਾਲਾਬ ਫੁੱਲ ਪਾਣੀ ਨਾਲ ਭਰਿਆ ਸੀ, ਉਹ ਇੱਥੇ ਮੌਜਾਂ ਮਾਣਦਾ ਸੀ, ਇੱਥੇ ਹੀ ਮੱਛੀਆਂ ਵੀ ਖਾਂਦਾ ਸੀ, ਇੱਥੇ ਹੀ ਮੋਤੀ ਵੀ ਚੁਗਦਾ ਸੀ। ਤੇ ਜੇ ਇੱਕ ਮੌਕੇ ਐਸਾ ਆ ਗਿਆ ਕਿ ਤਲਾਅ ਦਾ ਪਾਣੀ ਸੁੱਕ ਗਿਆ ਤੇ ਉਹ ਤਲਾਅ ਨੂੰ ਛੱਡ ਕੇ ਨਹੀਂ ਗਿਆ। ਗੁਜ਼ਾਰਿਸ਼ ਇਹ ਵੇ ਕਿ ਜਿਸ ਬੰਦੇ ਦੇ ਨਾਲ, ਖਾਮਨ ਦੇ ਨਾਲ, ਜਿਸ ਘਰ ਵਿੱਚ ਖੁਸ਼ਹਾਲੀਆਂ ਮਾਨੀਆਂ ਹੋਣ, ਜੇ ਉਸ ਘਰ ਦੇ ਵਿੱਚ ਤੰਗਦਸਤੀ ਆ ਜਾਏ ਤੇ ਲੜਨਾ ਨਹੀਂ ਚਾਹੀਦਾ। ਅੱਲਾਹ ਪਾਕ ਅੱਗੇ ਦੁਆ ਕਰਨੀ ਚਾਹੀਦੀ ਕਿ ਯਾ ਅੱਲਾਹ, ਇਹ ਮੁਸ਼ਕਲ ਵਕਤ ਵੀ ਕੱਟ, ਮੇਰੇ ਖਾਮਨ ਦੇ ਰਿਜ਼ਕ 'ਚ ਬਰਕਤ ਪਾ, ਔਰ ਮੋਢੇ ਨਾਲ ਮੋਢਾ ਜੋੜ ਕੇ ਉਹ ਤੰਗਦਸਤੀ ਦੇ ਹਾਲਾਤ ਦੇ ਵਿੱਚੋਂ ਵੀ ਖਾਮਨ ਦੇ ਨਾਲ ਸ਼ਾਨਾ ਬਿਸ਼ਾਨਾ ਗੁਜ਼ਰਨਾ ਚਾਹੀਦਾ। ਭਲਿਆਂ ਦੇ ਇਹੋ ਹੀ ਘਰ ਹੁੰਦੇ ਨੇ। ਲੋ ਜੀ, ਬਾਜਵਾ ਸਾਹਿਬ, ਸਾਡੇ ਸ਼ਹਿਰ ਕੁਜਰਾ ਵਾਲੇ ਦੇ ਨਾਲ ਹੀ ਇੱਕ ਪਿੰਡ ਹੈ ਬੜਾ ਤਗੜਾ, ਮਿਰਜ਼ਾਪੁਰ। ਉੱਥੋਂ ਉੱਠ ਕੇ ਵੰਡ ਵੇਲੇ ਇੰਡੀਆ ਟੁਰ ਗਏ ਤੇ ਉੱਥੇ ਅੱਜ ਕੱਲ ਦਿੱਲੀ ਦੇ ਵਿੱਚ ਮੁਕੀਮ ਨੇ ਪ੍ਰੋਫੈਸਰ ਰਣਜੀਤ ਸਿੰਘ ਜੀ। ਹਾਂਜੀ, ਬੜੇ ਆਲਮ ਫਾਜ਼ਲ ਬੰਦੇ ਨੇ। ਉਹਨਾਂ ਜਨਾਬ ਇੱਕ ਅਖਾਣ ਭਿਜਵਾਇਆ, ਕੋਈ ਢਾਈ ਵਾਲਾ ਘਰ ਪਰਾਲੀਓਂ ਹੀ ਨਜ਼ਰ ਆ ਜਾਂਦਾ ਹੈ। ਇਸ ਅਖਾਣ 'ਚ ਦੱਸਿਆ ਗਿਆ ਵੀ ਜਿਹੜਾ ਬੰਦਾ ਵਸਫੀ ਹੈ ਨਾ, ਉਹ ਐਰਾਂ ਤੋਂ ਹੀ ਦਿਸ ਪੈਂਦਾ ਹੈ। ਵਾਹ ਵਾਹ। ਉਹ ਆਪਣੇ ਐਰਾਂ ਤੋਂ ਦਿਸ ਪੈਂਦਾ ਹੈ। ਉਹਦੀ ਲੋਕਾਂ ਦਾ ਮਿਲ ਵਰਤਨ, ਉਹਦੇ ਘਰ ਦਾ ਚੱਜ ਚਾਲਾ, ਉਹਦਾ ਬਹਿਣ ਉੱਠਣ, ਹਾਂਜੀ, ਤੇ ਮਤਲਬ ਇਹ ਕਿ ਉਹਦੇ ਕੋਲ ਜਿਹੜੇ ਸਿਆਣੇ ਬੰਦੇ ਨੇ ਨਾ, ਪਰਖ ਕਰਨ ਵਾਲੇ, ਉਹਦੇ ਤੋਂ ਅੰਦਾਜ਼ਾ ਲਾ ਲੈਂਦੇ ਨੇ ਕਿ ਇਹ ਬੰਦਾ ਵਸਫੀ ਹੈ, ਖਾਂਦਾ ਪੀਂਦਾ ਹੈ, ਸੌਖਾ ਹੈ ਤੇ ਦਿਆਲੂ ਹੈ। ਤੇ ਇਹਦੀ ਮਿਸਾਲ ਸਗਵੀਂ ਇੰਜੀ ਹੈ ਵੀ ਜਿਸ ਤਰ੍ਹਾਂ ਜਿਹੜੇ ਪਿੰਡ ਮੁੰਜੀ ਜ਼ਿਆਦਾ ਹੋਵੇ, ਢਾਈ ਮੁੰਜੀ ਨੂੰ ਆਂਦੇ ਨੇ, ਹਾਂਜੀ, ਚਾਵਲ ਨੂੰ, ਚਾਵਲ ਦੀ ਫਸਲ ਨੂੰ, ਉਹ ਜ਼ਾਹਰ ਜਿਹੜੇ ਪਿੰਡ ਹੋਏਗੀ ਉੱਥੇ ਥਾਂ ਥਾਂ ਪਰਾਲੀ ਦੇ ਪੱਸੇ ਲੱਗੇ ਹੋਣਗੇ। ਪਰਾਲੀ ਦੀ ਮਤਲਬ ਇਹ ਕਿ ਮਰਲੀ, ਉਹਦੀ ਮਰਲੀ ਤੇ ਨਹੀਂ ਹੁੰਦੀ, ਪੱਸੇ ਲੱਗੇ ਹੋਣਗੇ ਜਾਂ ਢੇਰ ਲੱਗੇ ਹੋਣਗੇ, ਹਾਂਜੀ। ਤੇ ਅਗਰ ਉਹ ਜਿੱਥੇ ਨਜ਼ਰ ਆਉਣਗੇ, ਇਹਦਾ ਮਤਲਬ ਹੈ ਕਿ ਉਸ ਪਿੰਡ 'ਚ ਢਾਈ ਹੁੰਦੇ ਨੇ, ਉਸ ਪਿੰਡ 'ਚ ਮੁੰਜੀ ਹੁੰਦੀ ਹੈ। ਮਤਲਬ ਇਹ ਵੇ ਕਿ ਜਿਹੜਾ ਬੰਦਾ ਵਸਫੀ ਹੋਏਗਾ, ਉਹਦੇ ਚੱਜ ਚਾਲਾ, ਉਹਦਾ ਲਿਬਾਸ, ਉਹਦਾ ਬੋਲ ਚਾਲ, ਹਾਂਜੀ, ਉਹਦਾ ਬਹਿਣ ਉੱਠਣ, ਉਹਦਾ ਮਿਲ ਵਰਤਨ, ਇਹ ਸਾਰੀਆਂ ਗੱਲਾਂ ਤੋਂ ਉਹਦੇ ਚੱਜ ਦਾ ਜਾਂ ਕੁਚੱਜ ਦਾ ਪਤਾ ਲੱਗ ਜਾਏਗਾ। ਲੋ ਜੀ ਪਿਆਰਿਓ, ਢਾਈ ਵਾਲਾ ਘਰ ਪਰਾਲੀਓਂ ਹੀ ਨਜ਼ਰ ਆ ਜਾਂਦਾ ਹੈ। ਸਰਦਾਰ ਹੋਰਾਂ ਜਿਹੜਾ ਅਖਾਣ ਭਿਜਵਾਇਆ, ਉਹਦਾ ਤਰਜਮਾ ਬੜਾ ਸੋਹਣਾ ਬਾਜਵਾ ਸਾਹਿਬ ਦੱਸਿਆ। ਢਾਈ, ਜਿਹਨੂੰ ਅਸੀਂ ਉਰਦੂ 'ਚ ਧਾਨ ਆਖਦੇ ਹਾਂ, ਮੁੰਜੀ ਵੀ ਆਖਦੇ ਹਾਂ, ਚਾਵਲ ਦੀ ਫਸਲ, ਉਹਦੀ ਪੰਜਾਬੀ ਢਾਈ ਹੈ। ਹੁਣ ਜਿਸ ਜ਼ਿਮੀਂਦਾਰ ਨੇ ਮੁੰਜੀ ਕਾਸ਼ਤ ਕੀਤੀ ਹੋਵੇਗੀ, ਚਾਵਲ ਉਗਾਏ ਹੋਣਗੇ, ਛੱਡ ਕੇ, ਜ਼ਾਹਿਰ ਮੁੰਜੀ ਤੇ ਉਹਨੇ ਆਪਣੇ ਅੰਦਰ ਪਾ ਲਈ ਹੋਣੀ ਹੈ ਨਾ ਜੀ। ਤੇ ਚੂੰਕਿ ਉਹਦੇ ਜਿਹੜੇ ਤੀਲੇ ਨੇ, ਇਹ ਕੰਮ ਆ ਜਾਂਦੇ ਨੇ, ਪਰਾਲੀ ਇਹਨਾਂ ਨੂੰ ਆਖਿਆ ਜਾਂਦਾ ਹੈ, ਉਹਨਾਂ ਤੀਲਿਆਂ ਜਿਨ੍ਹਾਂ ਦੇ ਉੱਤੇ ਮੁੰਜੀ ਉਗਦੀ ਹੈ, ਇਹ ਫਿਰ ਡੰਗਰਾਂ ਦੇ ਕੰਮ ਆਉਂਦੇ ਨੇ। ਤੇ ਪਰਾਲੀ ਵੀ ਫਿਰ ਜ਼ਿਮੀਂਦਾਰ ਆਪਣੇ ਘਰਾਂ 'ਚ ਲੈ ਜਾਂਦੇ ਨੇ, ਆਪਣੇ ਡੇਰਿਆਂ ਤੇ ਲਾ ਲੈਂਦੇ ਨੇ, ਘਰਾਂ ਦੇ ਵਿਹੜੇ ਵੱਡੇ ਮੁੱਖ ਲਿਆਉਣ ਤੇ ਉੱਥੇ ਰੱਖ ਲੈਂਦੇ ਨੇ ਵੀ ਮਾਲ ਡੰਗਰ ਖਾਏਗਾ। ਤੇ ਜਿਸ ਘਰ 'ਚ ਫਿਰ ਪਰਾਲੀ ਹੋਈ ਤੇ ਸਾਬਤ ਹੋ ਗਿਆ ਵੀ ਇਹਨਾਂ ਦੇ ਘਰ ਚੌਲ ਵੀ ਹੋਣੇ ਨੇ, ਇਹਨਾਂ ਮੁੰਜੀ ਲਾਈ ਸੀ ਤੇ ਪਰਾਲੀ ਆਈ ਹੈ ਨਾ ਜੀ। ਇਸੇ ਤਰ੍ਹਾਂ ਬਾਜ਼ ਗੱਲਾਂ ਵੇਖੋ ਨਾ, ਸਾਡੇ ਥੋੜੇ ਜਿਹੇ ਮਾਜ਼ੀ ਕਰੀਬ ਵਿੱਚ ਜਾ ਕੇ ਵੇਖੀਏ ਤੇ ਕਿਸੇ ਘਰ ਦੇ ਬਾਹਰ ਸ਼ਰੀਂ ਦੇ ਪੱਤਰ ਲਮਕੇ ਹੁੰਦੇ ਹਨ ਤੇ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਅੱਲਾਹ ਪਾਕ ਨੇ ਇਸ ਘਰ ਕੋ ਖੁਸ਼ੀ ਵਹਾਈ ਹੈ, ਕਿਸੇ ਧੀ ਪੁੱਤਰ ਨੂੰ ਅੱਲਾਹ ਨੇ ਬੱਚਾ ਦਿੱਤਾ ਹੈ। ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ, ਕੁਛ ਵਸਫ ਐਸੇ ਹੁੰਦੇ ਨੇ, ਕੁਝ ਸਿਫਾਤ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉਨਵਾਨ ਝਲਕ ਰਹੇ ਹੁੰਦੇ ਨੇ, ਸ਼ਖਸੀਅਤ ਤੋਂ ਬਾਹਰ ਆ ਰਹੇ ਹੁੰਦੇ ਨੇ, ਤੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਜਿਹੜਾ ਜੀ, ਇਹਦੇ ਅੰਦਰ ਇਹ ਵਸਫ ਨੇ। ਉਹ ਬਾਹਰੋਂ ਬੂਹੇ ਤੋਂ ਹੀ, ਘਰ ਦੀ ਡਿਊਟੀ ਤੋਂ ਹੀ ਘਰ ਦੇ ਭਾਗ ਨਜ਼ਰ ਆ ਜਾਂਦੇ ਨੇ। ਇਹ ਵੀ ਸਾਡੇ ਦੇਸ਼ ਪੰਜਾਬ ਦਾ ਇੱਕ ਅਖਾਣ ਹੈ ਤੇ ਇਸੇ ਗੱਲ ਨੂੰ ਇਸ ਅਖਾਣ 'ਚ ਬਿਆਨ ਕੀਤਾ ਗਿਆ ਹੋਇਆ ਹੈ। ਬਾਜਵਾ ਸਾਹਿਬ, ਹਾਜੀ ਮੁਹੰਮਦ ਰਮਜ਼ਾਨ ਮਿਆਊ ਦੰਗਲ,
ਇਹ ਵਡਾਲਾ ਸੰਧੂਆਂ ਦੇ ਨੇ, ਸਾਡੇ ਬੜੇ ਪਿਆਰੇ ਦਰਸ਼ਕ ਨੇ, ਹਾਂਜੀ। ਉਹ ਸਾਨੂੰ ਮਿਆਊ ਬੋਲੀ ਚ ਅਖਾਨ ਭਜਵਾਉਂਦੇ ਨੇ। ਪਿੱਛੇ ਜੇ ਵੀ ਉਹਨਾਂ ਇੱਕ ਭਜਵਾਇਆ ਸੀ, ਤੁਸੀਂ ਉਹਦਾ ਤਰਜਮਾ ਕੀਤਾ ਤੇ ਬੜੇ ਸਾਡੀ ਮਿਆਊ ਬਰਾਦਰੀ ਖੁਸ਼ ਹੋਈ ਸੀ। ਅੱਜ ਉਹਨਾਂ ਨੇ ਅਖਾਨ ਭਜਵਾਇਆ ਹੈ ਕਿ ਸੀਖ ਵਾਕੋ ਦੀਜੀਏ ਜਾਕੋ ਸੀਖ ਸੁਹਾ। ਹਾਂਜੀ, ਇਹ ਮਤਲਬ ਹੈ ਕਿ ਮੱਤ ਕਮੱਤੇ ਨੂੰ ਨਹੀਂ ਦੇਣੀ ਚਾਹੀਦੀ, ਕਿਸੇ ਮੱਤ ਵਾਲੇ ਨੂੰ ਦੇਣੀ ਚਾਹੀਦੀ ਹੈ। ਸੀਖ ਯਾਨੀ ਸਿਖਾਣਾ ਕੋਈ ਗੱਲ ਉਸ ਬੰਦੇ ਨੂੰ ਦਿਓ। ਹਾਂਜੀ, ਜਾਕੋ ਸੀਖ ਸੁਹਾ, ਜਾਕੋ ਯਾਨੀ ਜਿਹਨੂੰ, ਜਾਂ ਜਾਕੋ ਜਿਹਨੂੰ ਭਈ ਮੱਤ ਉਹਨੂੰ ਦਿਓ ਜਿਹਨੂੰ ਜਿਹਨੇ ਮੱਤ ਸਿੱਖ ਲੈਣੀ, ਜਿਹਦੇ ਵਿੱਚ ਕੋ ਮੱਤ ਕੋ ਮਾਸਾ ਕੋ ਅਕਲ ਦਾ ਹੈ, ਦਾ ਨਾਈ ਹੈ, ਤੇ ਜੇ ਉਹਦੇ ਪੱਲੇ ਹੀ ਕੱਖ ਨਹੀਂ ਤੇ ਤੁਸੀਂ ਉਹਦੇ ਨਾਲ ਅਕਲ ਫਿਕਰ ਦੀਆਂ ਤੇ ਰਸਤੂ ਦੇ ਫਲਸਫੇ ਦੱਸਦੇ ਰਹੋਗੇ, ਉਹਦੇ ਉੱਤੋਂ ਦੀ ਲੰਘ ਜਾਏਗਾ, ਆਪਣਾ ਵਕਤ ਜ਼ਾਇਆ ਕਰੋਗੇ। ਹਾਂਜੀ, ਇਸ ਵਾਸਤੇ ਇਸ ਅਖਾਣ ਚ ਮੱਤ ਦਿੱਤੀ ਗਈ ਹੈ ਕਿ ਬੰਦੇ ਨੂੰ ਵੇਖ ਕੇ ਉਹਦੇ ਨਾਲ ਗੱਲ ਕਰੋ, ਉਹਦੀ ਅਕਲ ਫਿਕਰ ਤੇ ਦਾਨਾਈ ਦਾ ਲੈਵਲ ਵੇਖ ਕੇ ਉਹਦੇ ਨਾਲ ਗੱਲ ਕਰੋ। ਤੇ ਮੀਆਂ ਸਾਹਿਬ ਨੇ ਕਿਹਾ ਕਿ ਆਮਾ ਬੇਅਖਲਾਸਾਂ ਅੱਗੇ ਗੱਲ ਖਾਸਾਂ ਦੀ ਕਰਨੀ, ਤੇ ਮਿੱਠੀ ਖੀਰ ਪਕਾ ਮਹਮਦਾ ਕੁੱਤਿਆਂ ਅੱਗੇ ਤਰਨੀ। ਲੋ ਜੀ ਸਾਹਿਬੋ, ਹਾਜੀ ਸਾਹਿਬ ਨੇ ਸਾਨੂੰ ਜਿਹੜਾ ਅਖਾਨ ਭਜਵਾਇਆ ਸੀ ਵੀ ਸੀਖ ਵਾਹ ਕੋ ਦੀਜੇ ਜਾ ਕੋ ਸੀਖ ਸੁਹਾ, ਯਾਨੀ ਕੋ ਅਕਲ ਮਤ ਦੀ ਗੱਲ ਉਹਨੂੰ ਦੱਸੋ ਜਿਹਨੂੰ ਉਹ ਸੁਹਾਏ ਵੀ, ਯਾਨੀ ਉਹ ਉਹਨੂੰ ਹਜ਼ਮ ਵੀ ਕਰ ਸਕੇ, ਡਾਈਜੈਸਟ ਵੀ ਤਾਂ ਕਰ ਲਵੇ ਨਾ। ਹੁਣ ਪਿਆਰਿਓ, ਸੋਹਣੀ ਜ਼ਮੀਨ ਹੋਵੇ ਇਸ ਕਾਬਲ ਕਿ ਉਹਦੇ ਤੇ ਕੋਈ ਖੇਤੀ ਕੀਤੀ ਜਾਏ ਤੇ ਉੱਥੇ ਹੀ ਤੇ ਉਗਾਣੀ ਚਾਹੀਦੀ ਹੈ ਨਾ। ਹੁਣ ਰੂੜੀਆਂ ਦੇ ਉੱਤੇ ਤੇ ਕਦੀ ਫੁੱਲ ਨਹੀਂ ਉੱਗੇ। ਇੱਥੋਂ ਵੀ ਇਹ ਹੀ ਮੁਰਾਦ ਹੈ ਜਿਹੜਾ ਹਾਜੀ ਰਮਜ਼ਾਨ ਹੋਰਾਂ ਅਖਾਨ ਭਜਵਾਇਆ ਹੈ, ਭਈ ਐਸੇ ਬੰਦੇ ਨੂੰ ਜਿਹਦੇ ਵਿੱਚ ਕਬੂਲੀਅਤ ਦੀ ਖਸਲਤ ਵੀ ਤੇ ਹੋਵੇ, ਉਹ ਤੁਹਾਡੀ ਦੱਸੀ ਹੋਈ ਮੱਤ ਨੂੰ, ਅਕਲ ਵਾਲੀ ਗੱਲ ਨੂੰ ਕਬੂਲ ਕਰਨ ਦੀ ਸਲਾਹੀਅਤ ਵੀ ਰੱਖਦਾ ਹੋਵੇ, ਤੇ ਉਹਦੇ ਅੱਗੇ ਜਾ ਕੇ ਕੋਈ ਅਕਲ ਮੱਤ ਦੀ ਗੱਲ ਕਰੋ। ਨਹੀਂ ਤੇ ਟਾਈਮ ਆਪਣਾ ਤੁਸੀਂ ਜ਼ਾਇਆ ਕਰ ਰਹੇ ਹੋ ਔਰ ਵਜਾ ਰਹੇ ਹੋ। ਬਾਜਵਾ ਸਾਹਿਬ, ਸਾਡੇ ਵਜ਼ੀਰਾਬਾਦ ਸ਼ਹਿਰ ਤੋਂ ਕੈਸਰ ਅਨਵਰ ਬੱਟ ਸਾਹਿਬ ਹੋਰਾਂ ਨੇ ਇੱਕ ਅਖਾਨ ਭਜਵਾਇਆ ਹੈ। ਆਖਦੇ ਨੇ ਵੀ ਦੋਤਰੇ ਸੱਤੀ ਪੀੜੀ ਵੈਰੀ ਹੁੰਦੇ ਨੇ। ਹਾਂਜੀ, ਇਹਦਾ ਇੱਕ ਦੂਜੀ ਸ਼ਕਲ ਇਹ ਵੀ ਹੈ ਕਿ ਸੱਤੀ ਪੀੜੀ ਗਾਉਣੇ ਹੁੰਦੇ ਸੀ। ਅੱਛਾ ਜੀ। ਅਸਲ ਜੇ ਵੇ ਕਿ ਜਿਹੜੇ ਦੋਤਰੇ ਹੁੰਦੇ ਨੇ ਧੀਆਂ ਦੀ ਔਲਾਦ ਹੁੰਦੀ ਹੈ। ਹਾਂਜੀ ਹਾਂਜੀ। ਅੱਛਾ, ਤੇ ਉਹ ਜਦੋਂ ਆਉਂਦੇ ਨੇ ਜ਼ਾਹਰੇ ਉਸ ਘਰ ਦੀਆਂ ਧੀਆਂ ਹੁੰਦੀਆਂ ਨੇ, ਉਹ ਫਿਰ ਹਰ ਗੱਲ ਦੇ ਉੱਤੇ ਆਪਣਾ ਹੱਕ ਜਿਤਾਉਂਦੇ ਨੇ ਕਿ ਮਿਲਵੇ ਮੇਰੀ ਮਾਂ ਦੇ ਪੇਕਿਆਂ ਦਾ ਇਹ ਘਰ ਹੈ। ਅੱਛਾ, ਤੇ ਉਹ ਫਿਰ ਜਿਹੜੇ ਨੇ ਨਾ ਮਤਲਬ ਇਹ ਘਰ ਵਾਲੇ ਕਈ ਵਾਰੀ ਉਹਨਾਂ ਦੀ ਉਹ ਗੱਲ ਚੰਗੀ ਵੀ ਨਹੀਂ ਲੱਗਦੀ। ਉਹ ਫਿਰ ਮਤਲਬ ਇਹ ਕਿ ਉਹ ਇਸੇ ਵਾਸਤੇ ਆਉਂਦੇ ਨੇ ਸੱਤੀ ਪੀੜੀ ਗਾਉਣੇ ਹੁੰਦੇ ਨੇ। ਹਾਂਜੀ, ਵੀ ਇਹ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਮਤਲਬ ਇਹ ਕਿ ਇਹਨਾਂ ਦੇ 7 ਪੀੜ੍ਹੀਆਂ ਨੂੰ ਮਤਲਬ ਇਹ ਰੱਦ ਦੂਰ ਕੀਤਾ ਜਾਏ। ਤੋ ਮਤਲਬ ਇਹ ਕਿ ਕਿਉਂਕਿ ਆਪਸ ਚ ਖੁੱਲ ਡੁੱਲ ਹੁੰਦੀ ਹੈ ਗੱਲਬਾਤ ਦੀ, ਔਰ ਧੀਆਂ ਦੀ ਔਲਾਦ ਹੁੰਦੀ ਹੈ, ਔਰ ਧੀਆਂ ਦੀ ਜੋ ਹਰ ਸ਼ਾਇ ਨੂੰ ਬੜੇ ਮਾਣ ਤੇ ਹਮੇ ਨਾ ਮੰਗ ਲੈਂਦੇ ਨੇ। ਹਾਂਜੀ, ਕਈ ਵਾਰੀ ਖੋਹ ਖਿੰਝ ਵੀ ਲੈਂਦੇ ਨੇ। ਹਾਂਜੀ, ਤੇ ਨਾ ਮਿਲੇ ਤੇ ਲੜਾਈ ਵੀ ਕਰਨ ਬਹਿ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਮਾਣ ਹੁੰਦਾ ਹੈ ਕਿ ਮਤਲਬ ਇਹ ਸਾਡੀ ਮਾਂ ਦੇ ਪੇਕਿਆਂ ਦਾ ਘਰ ਹੈ। ਹਾਂਜੀ, ਤੋਂ ਉਸ ਵਜ੍ਹਾ ਨਾਲ ਇਹ ਕਿਹਾ ਗਿਆ ਕਿ ਮਤਲਬ ਇਹ ਕਿ ਇਹ ਚੁੱਕੇ ਫਰੈਕ ਹੁੰਦੇ ਨੇ ਤੇ ਇਹ ਜੋ ਮਰਜ਼ੀ ਘਰ ਚ ਤਰੋੜ ਭੰਨ ਕਰਨ ਦਿਲ ਕਰੇ ਤੇ ਹੇਠਲੀ ਉੱਤੇ ਨਾਨਕਿਆਂ ਦੇ ਘਰ ਆ ਕੇ ਕਰਦੇ ਹਾਂਜੀ। ਤੇ ਉਹ ਕਈ ਵਾਰੀ ਫਿਰ ਨਾਨੀਆਂ ਉਹਨਾਂ ਦੀਆਂ ਨਾ ਉਹਨਾਂ ਨੂੰ ਫਿਰ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੀਆਂ। ਲੋ ਜੀ ਪਿਆਰਿਓ, ਬੜੀ ਹੀ ਖੂਬਸੂਰਤ ਬਾਜਵਾ ਸਾਹਿਬ ਨੇ ਗੱਲ ਸੁਣਾਈ ਵੀ ਦੋਤਰੇ ਸੱਤੀ ਪੀੜੀ ਵੈਰੀ ਹੁੰਦੇ ਨੇ। ਸਾਹਿਬੋ, ਧੀਆਂ ਜਿਹੜੀਆਂ ਨੇ ਨਾ, ਉਹ ਜਿਸ ਘਰੋਂ ਗਈਆਂ ਹੁੰਦੀਆਂ ਨੇ ਉਸ ਘਰ ਨੂੰ ਨਹੀਂ ਸਾਰੀ ਜ਼ਿੰਦਗੀ ਭੁਲਾਉਂਦੀਆਂ। ਹਾਲਾਂਕਿ ਉਹਨਾਂ ਦਾ ਘਰ ਤੇ ਸਹੁਰਾ ਘਰ ਬਣ ਜਾਂਦਾ ਨਾ, ਜਦੋਂ ਵਿਆਹ ਜੁਕਤੀਆਂ ਤੇ ਫਿਰ ਉਹ ਸਹੁਰੇ ਜਾ ਕੇ ਤੇ ਉਸ ਘਰ ਦੀਆਂ ਮਾਲਕ ਉਹ ਬਣ ਜਾਂਦੀਆਂ ਨੇ। ਲੇਕਿਨ ਪੇਕਾ ਘਰ ਜਿਹੜਾ ਨਾ ਜੀ, ਉਹ ਬਾਬਲ ਦਾ ਵਿਹੜਾ, ਉਹ ਨਹੀਂ ਉਹਨਾਂ ਨੂੰ ਭੁੱਲ ਸਕਦਾ। ਉਹ ਫਿਰ ਜਦੋਂ ਕਦੀ ਕਦਾਰ ਉਹਨਾਂ ਆਉਣਾ ਹੁੰਦਾ, ਕੋਈ ਰੋਜ਼ ਧੀਆਂ ਟੁਰੀਆਂ ਵੀ ਨਹੀਂ ਰਹਿੰਦੀਆਂ, ਉਹ ਆਪਣੇ ਘਰਾਂ ਵਾਲੀਆਂ ਹੁੰਦੀਆਂ। ਤੇ ਕਦੀ ਕਦਾਰ ਜਦੋਂ ਉਹ ਆਉਂਦੀਆਂ ਨੇ ਤੇ ਉਹ ਖਾਸ਼ ਕਰਦੀਆਂ ਨੇ ਕਿ ਉਹਨਾਂ ਦੇ ਨਾਲ ਸਪੈਸ਼ਲ ਸਲੂਕ ਕੀਤਾ ਜਾਏ। ਘਰ ਦੀਆਂ ਜਿਹੜੀਆਂ ਉਹਨਾਂ ਦੀਆਂ ਭਰਜਾਈਆਂ ਨੇ, ਜਿੰਨੀ ਦੇਰ ਖਾਸ ਕਰ ਮਾਂ ਪਿਓ ਜਿਉਂਦੇ ਹੋਣ। ਮੀਆਂ ਮੁਹੰਮਦ ਬੂਟੇ ਜਿਵੇਂ ਆਖਿਆ ਸੀ, ਨੀ ਸੱਚ ਮਾਮੀਓ ਅੰਤ ਬਗਾਨੀਆਂ, ਉਹ ਨਹੀਂ ਹੁੰਦੇ ਨਾਨਕੇ ਨਾਨੀਆਂ ਨਾਲ ਮਾਮੀ। ਤੇ ਪਿਆਰਿਓ, ਨਾਨੀਆਂ ਤੇ ਫਿਰ ਜਿਹੜੀਆਂ ਨੇ ਉਹਨਾਂ ਨੂੰ ਚਾਅ ਚੜ ਜਾਂਦੇ ਨੇ। ਉਹ ਜਿਹੜੇ ਦੋਤਰੇ ਹੁੰਦੇ ਨੇ,
ਨਾਨੇ ਵੀ ਉਹਨਾਂ ਦੇ ਲਾਡ ਵੇਖਦੇ ਨੇ ਤੇ ਉਹ ਫਿਰ ਚੂੰਕਿ ਬਹੁਤੇ ਪਿਆਰੇ ਹੁੰਦੇ ਨੇ ਤੇ ਬਹੁਤਾ ਲਾਡਲਾ ਬੱਚਾ ਜਿਹੜਾ ਨਾ ਉਹ ਤੰਗ ਵੀ ਕਰਦਾ ਹੈ, ਆਵਾਜ਼ਾਰ ਕਰਦਾ ਹੈ। ਫਿਰ ਧੀ ਦੇ ਡਰ ਤੋਂ ਨਾਨਾ ਨਾਨੀ ਜਾਂ ਮਾਮੇ ਜਿਹੜੇ ਨੇ ਉਹਨੂੰ ਆਹ ਵੀ ਕੁਛ ਨਹੀਂ ਸਕਦੇ, ਕਿਉਂਕਿ ਉਹ ਆਂਦੇ ਨੇ ਵੀ ਮੇਰੀ ਭੈਣ ਨਾਰਾਜ਼ ਹੋ ਜਾਏਗੀ। ਨਾਨਾ ਵੀ ਸੋਚਦਾ ਕਿ ਯਾਰ ਧੀ ਕਦੀ ਕਦਾਰ ਆਈ ਹੈ ਤੇ ਇਹਦਾ ਬਾਲ ਨੇ ਭਾਵੇਂ ਘਿਓ ਦੇਸੀ ਰੋੜ ਛੱਡਿਆ, ਮੈਂ ਉਹਨੇ ਨੂੰ ਕੀ ਆਖਾਂ, ਚੁੱਪ ਕਰ ਰਹਿੰਦੇ ਨੇ। ਤੇ ਉਹ ਫਿਰ ਚੂੰਕਿ ਐਸੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਨਾ ਕਾਬਲੇ ਬਰਦਾਸ਼ਤ ਹੁੰਦੀਆਂ ਨੇ, ਇਸ ਵਾਸਤੇ ਆਖਿਆ ਗਿਆ ਹੈ। ਹੋਰ ਵੈਰੀ ਦੋਤਰਿਆਂ ਕੀ ਹੋਣਾ ਪਿਆਰਿਓ, ਦੋਤਰੇ ਵੀ ਜਿਹੜੇ ਨੇ ਉਹ ਵੀ ਉਸੇ ਹੀ ਵਿਆਜ ਵਿੱਚ ਸ਼ਾਮਲ ਨੇ ਜਿਹੜਾ ਅਸੀਂ ਆਖਦੇ ਹਾਂ ਮੂਲ ਨਾਲੋਂ ਵਿਆਜ ਪਿਆਰਾ। ਤੇ ਔਲਾਦ ਹੁੰਦੀ ਹੈ, ਧੀਆਂ ਦੀ ਔਲਾਦ, ਪੁੱਤਰਾਂ ਦੀ ਔਲਾਦ ਜਿਹੜੀ ਹੈ ਉਹ ਤੇ ਨਸਲ ਹੁੰਦੀ ਹੈ, ਉਹ ਬੁਰੀ ਨਹੀਂ ਲੱਗ ਸਕਦੀ। ਪਿਆਰੇ ਨਬੀ ਪਾਕ ਨੇ ਵੇਖ ਲਓ ਸਾਰਾ ਜਿਸ ਕਦਰ ਦੋਤਰਿਆਂ ਨਾਲ ਪਿਆਰ ਕੀਤਾ, ਉਹ ਤੇ ਫਿਰ ਇਸ ਅਖਾਨ ਨੂੰ ਗਲਤ ਸਾਬਤ ਕਰ ਛੱਡਦਾ। ਲੋ ਜੀ ਪਿਆਰਿਓ, ਇਹਦੇ ਨਾਲ ਹੀ ਅੱਜ ਦੇ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ